ਇੰਡੋਸ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਮੈਂ ਹਾਂ ਤੁਹਾਡਾ ਆਪਣਾ ਗੁਰਇਕਬਾਲ ਸਿੰਘ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਸ਼ਹਿਰ ਬਠਿੰਡਾ ਦੇ ਵਿਖੇ। ਬਠਿੰਡਾ ਸ਼ਹਿਰ ਦੀ ਮਾਇਨਾਜ਼ ਹਸਤੀ ਜਿਨ੍ਹਾਂ ਨੇ 90 ਦੇ ਦਹਾਕੇ ਦੇ ਵਿੱਚ ਗੀਤਕਾਰੀ ਤੋਂ ਸਫ਼ਰ ਸ਼ੁਰੂ ਕੀਤਾ। ਗੀਤਕਾਰੀ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਅਜਿਹੇ ਕਲਾਕਾਰਾਂ ਨੂੰ ਪੇਸ਼ ਕੀਤਾ ਤੇ ਉਹਨਾਂ ਨੂੰ ਕਲਾਕਾਰੀ ਦੀ ਉਹਨਾਂ ਬੁਲੰਦੀਆਂ ਤੱਕ ਪਹੁੰਚਾ ਦਿੱਤਾ ਕਿ ਉਹ ਆਸਮਾਨ ਦੇ ਸਿਤਾਰਿਆਂ ਵਾਂਗ ਚਮਕਣ ਲੱਗੇ। ਇਸ ਦੇ ਨਾਲ ਹੀ ਉਹਨਾਂ ਨੇ ਅਗਲਾ ਕਦਮ ਵਧਾਉਂਦੇ ਹੋਏ ਆਪਣੇ ਆਪ ਨੂੰ ਫਿਲਮਾਂ ਦੇ ਵਿੱਚ ਵੀ ਸਥਾਪਿਤ ਕੀਤਾ ਤੇ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਬਹੁਤ ਅੱਛੀ ਫਿਲਮ ਦਿੱਤੀ ਤੇ ਉਸ ਤੋਂ ਬਾਅਦ ਅੱਗੇ ਵੀ ਜਿਹੜਾ ਉਹਨਾਂ ਦਾ ਵੱਡੀਆਂ ਫਿਲਮਾਂ ਦੇ ਵੱਡੇ ਪਰਦੇ ਦੇ ਉੱਤੇ ਜਿਹੜੀਆਂ ਫਿਲਮਾਂ ਦਾ ਜਿਹੜਾ ਕੰਮ ਆ ਉਹਨਾਂ ਦਾ ਲਗਾਤਾਰ ਜਾਰੀ ਹੈ। ਮੇਰੀ ਮੁਰਾਦ ਹੈ ਸਰਦਾਰ ਅਮਰਦੀਪ ਸਿੰਘ ਜੀ ਗਿੱਲ। ਸਵਾਗਤ ਹੈ ਜੀ ਤੁਹਾਡਾ ਚੈਨਲ 'ਤੇ। ਬਹੁਤ ਬਹੁਤ ਸ਼ੁਕਰੀਆ ਜੀ। ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਮਰਦੀਪ ਜੀ, ਅਸੀਂ ਤੁਹਾਨੂੰ ਛੋਟੇ ਹੁੰਦਿਆਂ ਤੋਂ ਮਤਲਬ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਮੈਂ ਖੁਦ ਜਦੋਂ ਕਾਲਜ ਪੜ੍ਹਦਾ ਸੀਗਾ ਅਸੀਂ ਤੁਹਾਡੇ ਗੀਤ ਸੁਣੇ, ਅਸੀਂ ਤੁਹਾਡੇ ਗੀਤ ਰਿਪੀਟ 'ਤੇ ਟੇਪਾਂ 'ਤੇ ਵਜਾਏ। ਤੁਸੀਂ ਪਲੀਜ਼ ਜਿਹੜੇ ਨਵੀਂ ਜਨਰੇਸ਼ਨ ਹੈ ਜਿਹੜੀ ਅੱਜ ਦੇਖ ਰਹੀ ਆ, ਕਿਉਂਕਿ ਤੁਸੀਂ ਕਿਸੇ ਜਾਣ ਪਛਾਣ ਦੇ ਜਾਂ ਕਿਸੇ ਮੇਰੇ ਦੱਸਣ ਦੇ ਮੁਹਤਾਜ ਨਹੀਂ ਹੋ, ਫਿਰ ਵੀ ਆਪਣੇ ਗੀਤਾਂ ਦੀ ਇੱਕ ਉਸ ਲੜੀ ਬਾਰੇ ਜ਼ਰੂਰ ਜਾਣੂ ਕਰਵਾਓ ਜਿਹੜੀ ਕਿ ਸੁਪਰ ਡੁਪਰ ਹਿੱਟ ਰਹੇ। ਮੇਰਾ ਪਹਿਲਾ ਗੀਤ ਆਇਆ ਸੀ 1995-96 ਦੇ ਵਿੱਚ। ਹੰਸ ਰਾਜ ਹੰਸ ਜੀ ਨੇ ਗਾਇਆ ਸੀ ਉਹ। ਕੁੜੀਆਂ ਤਾਂ ਕੁੜੀਆਂ ਨੇ, ਕੁੜੀਆਂ ਦਾ ਕੀ ਹੈ, ਕੁੜੀਆਂ ਤਾਂ ਚਿੜੀਆਂ ਨੇ, ਚਿੜੀਆਂ ਦਾ ਕੀ ਹੈ। ਫਿਰ ਹੰਸ ਭਾਜੀ ਨੇ ਮੇਰਾ ਇੱਕ ਹੋਰ ਗੀਤ ਗਾਇਆ ਸੀ, ਇਹ ਪੰਜਾਬ ਵੀ ਮੇਰਾ ਹੈ, ਉਹ ਪੰਜਾਬ ਵੀ ਮੇਰਾ ਹੈ, ਇਹ ਸਤਲੁਜ ਵੀ ਮੇਰਾ ਹੈ, ਉਹ ਚਨਾਬ ਵੀ ਮੇਰਾ ਹੈ, ਹਾੜਾ ਜਿਸਮ ਮੇਰੇ ਦੇ ਦੋਵੇਂ ਟੁਕੜੇ ਜੋੜ ਦਿਓ, ਇਹ ਹੱਦਾਂ ਤੋੜ ਦਿਓ, ਸਰਹੱਦਾਂ ਤੋੜ ਦਿਓ। ਜਿਹੜੀਆਂ ਸਰਹੱਦਾਂ ਹੁਣ ਖੁੱਲ੍ਹੀਆਂ ਨੇ ਉਸ ਬਾਰੇ ਤੁਸੀਂ ਪਿੱਛੇ ਲਿਖਤਾ, ਕਿਉਂਕਿ ਉਹ ਸਾਡੀ ਸਾਰੀ ਪੰਜਾਬੀਆਂ ਦੀ ਇੱਕ ਅਰਦਾਸ ਹੀ ਰਹੀ ਹੈ ਉਹ। ਬਿਲਕੁਲ ਜੀ, ਬਿਲਕੁਲ। ਫਿਰ 2000 ਦੇ ਵਿੱਚ ਮੇਰਾ ਗੀਤ ਆਇਆ ਜਿਹੜਾ ਵਰਲਡ ਫੇਮਸ ਗੀਤ ਆ ਜੀ, ਇੱਕ ਤਰ੍ਹਾਂ ਨਾਲ ਮੇਰਾ ਸਿਗਨੇਚਰ ਗੀਤ ਹੈ, ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਕਿਤੇ ਕੋਈ ਰੋਂਦਾ ਹੋਵੇਗਾ। ਬਿਲਕੁਲ ਜੀ, ਬਿਲਕੁਲ। ਫਿਰ 2002 ਦੇ ਵਿੱਚ ਅਮਰਿੰਦਰ ਗਿੱਲ ਜਿਹੜੇ ਗਾਣੇ ਤੋਂ ਹਿੱਟ ਹੋਇਆ, ਜੇ ਮਿਲੇ ਉਹ ਕੁੜੀ ਤਾਂ ਕਦੇ ਕਹਿਣਾ ਉਸ ਨੂੰ। ਰਾਣੀ ਰਣਦੀਪ ਨੂੰ ਪੇਸ਼ ਕੀਤਾ ਮੈਂ, ਅੱਸੀ ਪਈ ਇਸ਼ਕੇ ਦੀ ਮਾਰ। ਫਿਰ ਅਮਰਿੰਦਰ ਗਿੱਲ ਦਾ ਗੀਤ ਸ਼ਾਇਦ ਉਹੀ ਚਿਰਾਂ ਪਿੱਛੋਂ ਸ਼ਹਿਰ ਸਾਡੇ ਆਇਆ ਹੋਣਾ। ਫਿਰ ਅਮਰਿੰਦਰ ਗਿੱਲ ਜਦੋਂ ਹੀਰੋ ਬਣਿਆ, ਇੱਕ ਕੁੜੀ ਪੰਜਾਬ ਦੀ ਦੇ ਗੀਤ ਲਿਖੇ, ਸੋਚਾਂ ਵਿੱਚ ਤੂੰ, ਖਾਬਾਂ ਵਿੱਚ ਤੂੰ, ਪੜ੍ਹਨ ਜਾ ਬੈਠਾ ਤਾਂ ਕਿਤਾਬਾਂ ਵਿੱਚ ਤੂੰ, ਜਾਂ ਕਿਹੋ ਜਿਹੇ ਮੋੜ ਉੱਤੇ ਪਿਆਰ ਲੈ ਕੇ ਆ ਗਿਆ। ਬਹੁਤ ਸਾਰੇ ਗੀਤ ਹਿੱਟ ਹੋਏ। ਸਲੀਮ ਦਾ ਗਾਇਆ ਕਦੇ ਇਕੱਠਿਆਂ ਬਹਿ ਕੇ ਰੋਵਾਂਗੇ ਕੀ ਬੀਤੀ ਸਾਡੇ ਨਾਲ। ਲੈਂਬਰ ਹੁਸੈਨਪੁਰੀ ਦਾ ਗਾਇਆ, ਇੰਗਲੈਂਡ ਦੇ ਵਿੱਚ ਰਿਕਾਰਡ ਹੋਇਆ ਸੀ ਗੀਤ, ਉਹ ਅੱਜ ਵੀ ਡੀਜੇ ਦੇ ਵਿੱਚ ਚੱਲਦਾ, ਕਿਹੜੇ ਪਿੰਡ ਦੀ ਤੂੰ ਨਹੀਂ, ਇੰਨਾ ਦੱਸ ਜਾ ਮੇਲ। ਅਤੇ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਡੇ ਬਠਿੰਡੇ ਵਾਲੇ, ਗੋਰਾ ਚੱਕ ਵਾਲਾ, ਹਰਦੇਵ ਮਾਈ ਨੰਗਲ, ਬਲਕਾਰ ਸਿੱਧੂ, ਧਰਮਪ੍ਰੀਤ, ਔਰ ਦੂਜੇ ਫਿਰ ਮੈਂ ਫਿਲਮਾਂ ਖਾਤਰ ਗੀਤ ਲਿਖੇ। ਬਹੁਤ ਸਾਰੇ ਸਿੰਗਰਸ ਨੇ ਗਾਏ ਉਹ, ਸੋਨੂ ਨਿਗਮ ਨੇ ਗਾਏ, ਦਲੇਰ ਮਹਿੰਦੀ ਨੇ ਗਾਏ, ਜਸਪਿੰਦਰ ਨਰੂਲਾ ਨੇ ਗਾਏ, ਆਪਣੀ ਸੁਨਿਧੀ ਚੌਹਾਨ ਨੇ ਗਾਏ। ਬਹੁਤ ਸਾਰੇ ਗਾਣੇ ਇੱਦਾਂ ਦੇ ਵੀ ਆਏ। ਗੁਰਦਾਸ ਮਾਨ ਸਾਹਿਬ ਦੀ ਫਿਲਮ ਸੀ ਯਾਰੀਆਂ, ਉਹਦੇ ਲਈ ਗਾਣੇ ਲਿਖੇ। ਰਾਜ ਬਰਾੜ ਦੀ ਫਿਲਮ ਸੀ ਜਵਾਨੀ ਜ਼ਿੰਦਾਬਾਦ, ਉਹਦੇ ਲਈ ਲਿਖੇ। ਤੂਫਾਨ ਸਿੰਘ ਲਈ ਲਿਖੇ, ਸੂਬੇਦਾਰ ਜੋਗਿੰਦਰ ਸਿੰਘ ਲਈ ਲਿਖੇ, ਹੋਰ ਬਹੁਤ ਯੋਧਾ ਫਿਲਮ ਦੇ ਲਈ ਲਿਖੇ। ਮਤਲਬ ਜੇ ਆਪਾਂ ਗੱਲ ਕਰੀਏ ਕੁੱਲ ਮਿਲਾ ਕੇ ਪੂਰੀ ਪੰਜਾਬੀ ਫਿਲਮ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਦੀ ਜਿਹੜੀ ਇੰਡਸਟਰੀ ਹੈ ਉੱਥੋਂ ਤੱਕ ਜਿਹੜੇ ਤੁਹਾਡੇ ਗੀਤ ਹੈ ਉਹ ਧੜੱਲੇ ਨਾਲ ਵੱਜ ਰਹੇ ਆ, ਅੱਜ ਵੀ ਚੱਲ ਰਹੇ ਆ। ਸੋ ਜਿਹੜਾ ਤੁਹਾਡਾ ਸਫ਼ਰ ਹੈ ਗੀਤਕਾਰੀ ਤੋਂ ਤੁਸੀਂ ਸ਼ੁਰੂ ਕੀਤਾ, ਜਿਵੇਂ ਤੁਸੀਂ ਰਾਣੀ ਰਣਦੀਪ ਦਾ ਨਾਂ ਲਿਆ, ਮੈਨੂੰ ਯਾਦ ਹੈ ਅਸੀਂ ਕਾਲਜ ਪੜ੍ਹਦੇ ਸੀ ਜਦੋਂ ਰਾਣੀ ਰਣਦੀਪ ਦਾ ਜਿਹੜਾ ਗੀਤ ਇਸ਼ਕੇ ਦੀ ਮਾਰ ਹੋਇਆ ਅਤੇ ਉਹ ਸੁਪਰ ਡੁਪਰ ਹਿੱਟ ਰਿਹਾ, ਉਦੋਂ ਬਹੁਤ ਸੁਣਿਆ, ਬਹੁਤ ਵੱਜਿਆ ਉਹ। ਉਸ ਤੋਂ ਬਾਅਦ ਜਿਹੜਾ ਤੁਹਾਡਾ ਤੁਸੀਂ ਜਿਹੜਾ ਅਗਲਾ ਪੜਾਅ ਆਪਣਾ ਸ਼ੁਰੂ ਕੀਤਾ ਲੇਖਣੀ ਤੋਂ ਬਾਅਦ, ਜਿਹੜਾ ਫਿਲਮਾਂ ਦੀ ਡਾਇਰੈਕਸ਼ਨ ਵੱਲ, ਸ਼ਾਰਟ ਫਿਲਮਾਂ ਤੋਂ ਲੈ ਕੇ ਜੇ ਆਪਾਂ ਹੁਣ ਗੱਲ ਕਰੀਏ ਤਾਂ ਜੋਰਾ 10 ਨੰਬਰੀ ਆ ਜਿਹੜੀ ਸੁਪਰ ਡੁਪਰ ਆਪਾਂ ਹਿੱਟ ਕਹਿ ਸਕਦੇ ਹੋ, ਉਹਦਾ ਅਗਲਾ ਪੜਾਅ ਵੀ ਤੁਸੀਂ ਇਹਦਾ ਮੈਨੂੰ ਸੁਣਨ 'ਚ ਬਣਾ ਰਹੇ ਹੋ ਜਾਂ ਬਣ ਕੇ ਤਿਆਰ ਹੈ। ਉਸ ਸਫ਼ਰ ਬਾਰੇ ਤੁਸੀਂ ਆਪਣੇ ਸਫ਼ਰ ਬਾਰੇ ਦੱਸੋ। ਮੇਰਾ ਜਿਹੜਾ ਸਫ਼ਰ ਆ, ਜਿੱਥੋਂ ਤੁਸੀਂ ਕਿਹਾ ਗੀਤਕਾਰੀ ਤੋਂ ਨਹੀਂ ਸ਼ੁਰੂ ਹੋਇਆ, ਮੇਰਾ ਸਫ਼ਰ ਕਵਿਤਾ ਤੋਂ ਸ਼ੁਰੂ ਹੋਇਆ। ਸਾਡੇ ਘਰ ਦਾ ਮਾਹੌਲ ਬਹੁਤ ਸਾਹਿਤਕ ਸੀ, ਇਸ ਕਰਕੇ ਮੈਂ ਸਾਹਿਤ ਨਾਲ ਬਚਪਨ 'ਚ ਹੀ ਜੁੜ ਗਿਆ ਸੀ ਅਤੇ ਕਵਿਤਾ ਲਿਖਣ ਲੱਗਿਆ। ਮੈਂ 11 ਸਾਲ ਦੀ ਉਮਰ 'ਚ ਮੇਰੀ ਪਹਿਲੀ ਕਵਿਤਾ ਛਪੀ ਸੀ।
ਫਿਰ ਦੂਰਦਰਸ਼ਨ ਰੇਡੀਓ ਦੇ ਕਵੀ ਦਰਬਾਰਾਂ 'ਚ ਗਿਆ, ਅਖਬਾਰਾਂ ਰਸਾਲਿਆਂ 'ਚ ਮੈਗਜ਼ੀਨਾਂ ਦੇ ਵਿੱਚ ਛਪੀਆਂ ਮੇਰੀਆਂ ਕਵਿਤਾਵਾਂ। ਮੇਰੀ ਕਵਿਤਾ ਹਿੰਦੀ 'ਚ ਅਨੁਵਾਦ ਹੋਈ, ਮੇਰੀ ਕਵਿਤਾ ਦੀਆਂ ਕਿਤਾਬਾਂ ਨੇ ਮੇਰੀਆਂ, ਜਿਨ੍ਹਾਂ ਦੇ ਵਿੱਚ ਅਰਥਾਂ ਦਾ ਜੰਗਲ ਬਹੁਤ ਚਰਚਿਤ ਕਿਤਾਬ ਆ ਮੇਰੀ ਕਵਿਤਾ ਦੀ। ਉਦੋਂ ਬਾਅਦ ਫਿਰ ਮੈਂ ਗੀਤਕਾਰੀ ਵੱਲ ਆਇਆ, ਔਰ ਗੀਤਕਾਰੀ ਤੋਂ ਬਾਅਦ ਮੈਂ ਫਿਲਮਾਂ ਵੱਲ ਆਇਆ। ਪਰ ਮੇਰਾ ਬਚਪਨ ਦਾ ਸਭ ਤੋਂ ਜਿਹੜਾ ਮੁੱਖ ਮਕਸਦ ਸੀ ਉਹ ਫਿਲਮ ਮੇਕਿੰਗ ਹੀ ਸੀ। ਮੈਂ ਬਹੁਤ ਛੋਟੀ ਉਮਰ ਦੇ ਵਿੱਚ ਇਹ ਸੋਚ ਲਿਆ ਸੀ ਕਿ ਮੈਂ ਫਿਲਮ ਮੇਕਰ ਬਣਨਾ ਜੀ। ਮੈਂ ਹਮੇਸ਼ਾ ਦੱਸਦਾ ਹੁੰਦਾ ਕਿ ਜਦੋਂ ਸ਼ੋਲੇ ਦੇਖੀ ਹੈ ਮੈਂ 1975 'ਚ, ਉਦੋਂ ਮੇਰੀ ਉਮਰ 7 ਸਾਲ ਸੀਗੀ। ਓਕੇ। ਅਤੇ ਉਦੋਂ ਮੈਂ ਆਪਣੇ ਬਾਪੂ ਜੀ ਨਾਲ ਫਿਲਮ ਦੇਖਣ ਗਿਆ ਇੱਥੇ ਪੁਖਰਾਜ ਸਿਨੇਮਾ ਬਠਿੰਡੇ। ਅਤੇ ਉੱਥੇ ਮੈਂ ਜਦੋਂ ਗਿਆ ਅਤੇ ਫਿਲਮ ਦੇਖੀ, ਮੈਂ ਬਹੁਤ ਪ੍ਰਭਾਵਿਤ ਹੋਇਆ। ਉਦੋਂ ਹੀ ਮੈਂ ਇਹ ਗੱਲ ਸੋਚ ਲਈ ਸੀ ਕਿ ਮੈਂ ਫਿਲਮ ਮੇਕਰ ਬਣਨਾ। ਮੈਂ ਬਹੁਤ ਸਾਰੇ ਸਵਾਲ ਪੁੱਛੇ ਸੀ ਆਪਣੇ ਬਾਪੂ ਜੀ ਨੂੰ, ਅਤੇ ਮੈਂ ਸਿਨੇਮਾ ਦਾ, ਸਾਹਿਤ ਦਾ, ਰੰਗਮੰਚ ਦਾ, ਸੰਗੀਤ ਦਾ ਆਪਣੇ ਆਪ ਨੂੰ ਵਿਦਿਆਰਥੀ ਸਮਝਦਾ ਜੀ। ਮੈਂ ਹਮੇਸ਼ਾ ਸਿੱਖਦਾ ਰਿਹਾ, ਅੱਜ ਵੀ ਸਿੱਖਦਾ। ਮੈਂ 51 ਸਾਲ ਦਾ ਹੋ ਗਿਆ, ਅੱਜ ਵੀ ਮੈਂ ਵਿਦਿਆਰਥੀਆਂ ਵਾਂਗੂ ਹੀ ਸਿੱਖਦਾ ਜੀ। ਜਦੋਂ ਮੈਂ ਸਿਨੇਮਾ ਬਣਾਉਣਾ ਸੀਗਾ ਤਾਂ ਪੰਜਾਬੀ 'ਚ ਉੱਦਾਂ ਦਾ ਸਿਨੇਮਾ ਬਣ ਨਹੀਂ ਸੀ ਰਿਹਾ ਜਿਹਾ ਮੈਂ ਬਣਾਉਣਾ ਚਾਹੁੰਦਾ ਸੀ, ਹੈ ਨਾ, ਕਿਉਂਕਿ ਪੰਜਾਬੀ 'ਚ ਕਮੇਡੀ ਔਰ ਇਸ ਤਰ੍ਹਾਂ ਦਾ ਵਿਆਹਾਂ ਵੂਹਾਂ ਵਾਲੀਆਂ ਫਿਲਮਾਂ ਚੱਲਦੀਆਂ ਨੇ। ਪਹਿਲਾਂ ਮੈਂ ਸ਼ਾਰਟ ਫਿਲਮਾਂ ਬਣਾਈਆਂ, ਕਿਉਂਕਿ ਉਹ 2 ਕਹਾਣੀਆਂ ਸੀ ਜਿਹੜੀਆਂ, ਸੁੱਤਾ ਨਾਗ ਅਤੇ ਖੂਨ। ਉਹ ਮੇਰੇ ਬਾਪੂ ਜੀ ਨੇ ਮੈਨੂੰ ਕਿਹਾ ਸੀ, ਉਹ ਬਹੁਤ ਹੀ ਸਾਹਿਤ ਦੀਆਂ ਮਸ਼ਹੂਰ ਕਹਾਣੀਆਂ ਨੇ। ਸੁੱਤਾ ਨਾਗ ਰਾਮ ਸਰੂਪ ਅਣਖੀ ਹੋਰਾਂ ਦੀ ਕਹਾਣੀ ਹੈ, ਖੂਨ ਆ ਜਿਹੜੀ ਉਹ ਗੁਰਬਚਨ ਸਿੰਘ ਭੁੱਲਰ ਹੋਰਾਂ ਦੀ ਕਹਾਣੀ ਹੈ। ਤਾਂ ਮੈਨੂੰ ਬਾਪੂ ਜੀ ਨੇ ਕਿਹਾ ਸੀ ਕਿ ਜਦੋਂ ਤੂੰ ਫਿਲਮ ਮੇਕਰ ਬਣੇਗਾ ਤਾਂ ਇਹਨਾਂ 'ਤੇ ਫਿਲਮਾਂ ਜ਼ਰੂਰ ਬਣਾਈ। ਤਾਂ ਮੈਂ ਪਹਿਲੀਆਂ ਫਿਲਮਾਂ ਦੋਨੇ ਉਹਨਾਂ 'ਤੇ ਬਣਾਈਆਂ ਜੋ ਬਹੁਤ ਚਰਚਿਤ ਹੋਈਆਂ। ਪੰਜਾਬੀ ਦੇ ਵਿੱਚ ਸ਼ਾਰਟ ਫਿਲਮ ਜਿਹੜਾ ਨਾਂ ਹੀ ਉਹਨਾਂ ਫਿਲਮਾਂ ਤੋਂ ਸ਼ੁਰੂ ਹੋਇਆ, ਅਤੇ ਕੰਮ ਅਕਸਰ ਹੁੰਦਾ ਰਿਹਾ ਪੰਜਾਬੀ ਦੇ ਵਿੱਚ, ਪਰ ਗਾਹੇ ਬਗਾਹੇ ਮਤਲਬ ਹੋਇਆ ਇੱਦਾਂ। ਜਦੋਂ ਤੋਂ ਸੁੱਤਾ ਨਾਗ ਬਣਾਈ ਮੈਂ, ਜਾਂ ਖੂਨ ਬਣਾਈ, ਜਾਂ ਹੋਰ 2-4 ਜਿਹੜੇ ਆਪਣੇ ਭਰਾ ਉਹਨਾਂ ਨੇ ਫਿਲਮਾਂ ਬਣਾਈਆਂ, ਉਦੋਂ ਤੋਂ ਸ਼ਾਰਟ ਫਿਲਮ ਸ਼ੁਰੂ ਹੋਇਆ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪੰਜਾਬੀ ਸਿਨੇਮਾ ਸੀ ਜਿਹੜਾ ਉਹ ਇੱਕੋ ਲੀਹ 'ਤੇ ਤੁਰਿਆ ਹੋਇਆ ਸੀ, ਇੱਕ ਤਰ੍ਹਾਂ ਦੀਆਂ ਫਿਲਮਾਂ ਹੀ ਜਿਹੜੀਆਂ ਦਰਸ਼ਕਾਂ ਨੂੰ ਦਿੱਤੀਆਂ ਜਾਂਦੀਆਂ ਸੀਗੀਆਂ। ਤੁਸੀਂ ਇੱਕ ਵੱਖਰਾ ਕਨਸੈਪਟ ਲੈ ਕੇ ਆਏ, ਤੁਸੀਂ ਇੱਕ ਵੱਖਰਾ ਵਿਸ਼ਾ ਚੂਜ਼ ਕੀਤਾ, ਅਤੇ ਉਹ ਰੀਤ ਐਸੀ ਤੁਰੀ ਕਿ ਉਸ ਤੋਂ ਬਾਅਦ ਕੁਛ ਚੇਂਜਸ ਵੀ ਜਿਹੜੇ ਸਾਨੂੰ ਦੇਖਣ ਲੱਗੇ। ਇਹ ਜਿਹੜਾ ਵਿਚਾਰ ਤੁਹਾਡੇ ਮਨ ਦੇ ਵਿੱਚ ਆਇਆ, ਜਾਂ ਕਿਸ ਤਰ੍ਹਾਂ ਤੁਸੀਂ ਇਹ ਰਿਸਕ ਕਿਸ ਤਰ੍ਹਾਂ ਲਿਆ? ਕਿਉਂਕਿ ਫਿਲਮ ਮੇਕਿੰਗ ਅਤੇ ਆਪਾਂ ਕਹੀਏ ਇੱਕ ਗਾਇਕ ਨੂੰ ਪ੍ਰੈਜ਼ੈਂਟ ਕਰਨਾ, ਪੇਸ਼ ਕਰਨਾ, ਅਤੇ ਇੱਕ ਫਿਲਮ ਬਣਾਉਣੀ, ਇਹ ਬੜੇ ਵੱਡੇ ਬਜਟ ਦਾ, ਜਾਣੀ ਕਿ ਬੜਾ ਵੱਡਾ ਫਰਕ ਹੈ। ਇਹ ਰਿਸਕ ਲੈਣ ਵਾਲੀ ਗੱਲ ਵੀ ਤੁਹਾਨੂੰ ਕਿਸ ਤਰ੍ਹਾਂ ਉਹਦਾ ਮਹਿਸੂਸ ਹੋ ਰਿਹਾ ਸੀ? ਮੈਂ ਸਾਰੀ ਜ਼ਿੰਦਗੀ ਹੋਈ ਰਿਸਕ ਆ ਮੇਰੀ। ਮੈਂ ਜਦੋਂ ਜੰਮਿਆ ਸੀ ਉਸ ਵੇਲੇ ਵੀ ਮੇਰੀ ਮਾਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ, ਕਹਿੰਦੇ ਸੀ ਕਿ ਰਿਸਕ ਹੈ ਜੀ। ਇੱਥੇ ਮਾਲ ਰੋਡ 'ਤੇ ਕੈਪਟਨ ਭਗਵੰਤ ਸਿੰਘ ਢਿੱਲੋਂ ਹੋਰਾਂ ਦਾ ਹੌਸਪੀਟਲ ਹੁੰਦਾ ਸੀ ਜੀ, ਉੱਥੇ ਵੱਡੇ ਆਪਰੇਸ਼ਨ ਨਾਲ ਮੈਂ ਜੰਮਿਆ ਜੀ। ਅਤੇ ਬਾਅਦ ਦੇ ਵਿੱਚ ਵੀ ਮੈਂ ਇਕੱਲਾ ਘਰੇ, ਮਤਲਬ ਮੇਰਾ ਕੋਈ ਭਰਾ ਹੈ ਨਹੀਂ ਗਾ। ਮੇਰੀ ਸਾਰੀ ਜ਼ਿੰਦਗੀ ਹੈ ਜਿਹੜੀ ਉਹ ਰਿਸਕ ਨਾਲ ਹੀ ਭਰੀ ਵੀ ਆ, ਅਤੇ ਮੈਂ ਰਿਸਕ ਤੋਂ ਡਰਦਾ ਨਹੀਂ। ਕ੍ਰੀਏਟਿਵ ਪੱਖ 'ਤੇ ਮੈਂ ਕੋਈ ਸਮਝੌਤਾ ਨਹੀਂ ਕਰਦਾ, ਮੈਂ ਕਿਸੇ ਲਈ ਕੁਛ ਨਹੀਂ ਕਰਦਾ। ਮਤਲਬ ਮੈਂ ਗਾਣਾ ਵੀ ਕਿਸੇ ਲਈ ਨਹੀਂ ਸੀ ਲਿਖਦਾ ਜੀ, ਅੱਜ ਵੀ ਮੈਂ ਕਿਸੇ ਲਈ ਨਹੀਂ ਲਿਖਦਾ ਗਾਣਾ। ਫਿਲਮ ਦੀ ਸਿਚੁਏਸ਼ਨ 'ਤੇ ਲਿਖਿਆ ਜਾ ਸਕਦਾ ਗਾਣਾ, ਫਿਲਮ ਲਈ ਲਿਖਿਆ ਜਾ ਸਕਦਾ ਗਾਣਾ। ਮੈਥੋਂ ਕੋਈ ਗਾਇਕ ਨਹੀਂ ਗਾਣਾ ਕਦੇ ਲਿਖਵਾ ਸਕਿਆ ਕਿ ਭਾਜੀ ਇਹੋ ਜਿਹਾ ਗਾਣਾ ਲਿਖ ਦਿਓ। ਮੈਂ ਕਹਿ ਦਿੰਦਾ ਸੀ ਗਾਣੇ ਮੇਰੇ ਕੋਲ ਪਏ ਆ, ਜੇ ਤੁਹਾਨੂੰ ਪਸੰਦ ਆ ਤਾਂ ਗਾ ਲਓ, ਜੇ ਮੇਰੇ ਨਹੀਂ ਪਸੰਦ ਤਾਂ ਕਿਸੇ ਹੋਰ ਦੇ ਗਾ ਲਓ। ਬਿਲਕੁਲ ਜੀ। ਉਸੇ ਤਰ੍ਹਾਂ ਮੈਂ ਸਿਨੇਮਾ ਜਿਹੜਾ ਮੈਨੂੰ ਪਸੰਦ ਆ ਮੈਂ ਉਹ ਸਿਨੇਮਾ ਬਣਾਉਣਾ, ਮੈਂ ਕਿਸੇ ਲਈ ਸਿਨੇਮਾ ਨਹੀਂ ਬਣਾਉਣਾ। ਮੈਂ ਇਹ ਨਹੀਂ ਕਰਨਾ ਕਿ ਇੱਦਾਂ ਦਾ ਸਿਨੇਮਾ ਚੱਲਦਾ ਤਾਂ ਮੈਂ ਵੀ ਉਵੇਂ ਕਰਾਂ। ਜੇ ਚੱਲਣ ਵਾਲਾ ਸਿਨੇਮਾ ਚੰਗਾ ਫੇਰ ਕੋਈ ਪ੍ਰੋਬਲਮ ਨਹੀਂ। ਗੱਲ ਇਹ ਆ ਕਿ ਚੱਲਣ ਵਾਲਾ ਸਿਨੇਮਾ ਹੈ ਹੀ ਨਹੀਂ। ਬਿਲਕੁਲ ਜੀ, ਹੈ ਨਾ, ਉਹਨਾਂ 'ਚੋਂ ਬਹੁਤ ਜ਼ਿਆਦਾ ਫਿਲਮਾਂ ਉਹ ਨੇ ਜਿਹੜੀਆਂ ਫਿਲਮਾਂ ਹੈ ਹੀ ਨਹੀਂ ਗੀਆਂ। ਜੋ ਲੋਕ ਚੰਗਾ ਕੰਮ ਕਰ ਰਹੇ ਆ ਉਹ ਆਪਣੇ ਆਪਣੇ ਜੋਨਰ ਦੇ ਵਿੱਚ ਕਰ ਰਹੇ ਆ। ਮੈਂ ਹਮੇਸ਼ਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਭੇਜਦਾ, ਬੇਸ਼ੱਕ ਉਹ ਮੈਨੂੰ ਨਹੀਂ ਜਾਣਦੇ, ਬੇਸ਼ੱਕ ਉਹ ਮੈਨੂੰ ਸ਼ੁਭ ਕਾਮਨਾਵਾਂ ਨਹੀਂ ਭੇਜਦੇ, ਪਰ ਮੈਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਭੇਜਦਾ ਜੋ ਚੰਗਾ ਸਿਨੇਮਾ ਬਣਾ ਰਹੇ ਆ। ਫਿਲਮ ਅਤੇ ਸਿਨੇਮਾ 'ਚ ਫਰਕ ਆ। ਜਦੋਂ ਤੁਸੀਂ ਫਿਲਮ ਬਣਾਉਂਦੇ ਹੋ ਤਾਂ ਤੁਹਾਡੀ ਇਕਾਈ ਬਹੁਤ ਛੋਟੀ, ਬਹੁਤ ਤੁਸੀਂ
ਉਹਦੇ 'ਚ ਪੈਸਾ ਕਮਾਉਣ ਲਈ ਬਹੁਤ ਛੋਟੀਆਂ ਗੱਲਾਂ ਕਰਦੇ ਹੋ। ਜਦੋਂ ਤੁਸੀਂ ਸਿਨੇਮਾ ਸਿਰਜਦੇ ਹੋ ਤਾਂ ਤੁਸੀਂ ਪੂਰੀ ਇੱਕ ਦੁਨੀਆ ਸਿਰਜਦੇ ਹੋ, ਸੰਸਾਰ ਸਿਰਜਦੇ ਹੋ ਕਿ ਹਾਂ ਯਾਰ ਸਾਡੇ, ਜੇ ਹੁਣ ਮੈਂ ਜੋਰਾ ਦੀ ਗੱਲ ਕਰਾਂ, ਮੈਂ ਉਹਦੀ ਕੋਈ ਤਾਰੀਫ ਨਹੀਂ ਕਰ ਰਿਹਾ, ਪਰ ਜੋਰਾ ਤੁਹਾਨੂੰ ਦੇਖ ਕੇ ਪਤਾ ਲੱਗ ਜੂਗਾ ਕਿ ਬਠਿੰਡੇ ਦੇ ਵਿੱਚ ਇਸ ਕਿਸਮ ਦੇ ਜਿਹੜੇ ਕਰੈਕਟਰ ਆ ਉਹ ਕਿਵੇਂ ਰਹਿੰਦੇ ਆ ਅਤੇ ਕੀ ਉਹਨਾਂ ਦੀ ਜ਼ਿੰਦਗੀ ਆ, ਚਾਹੇ ਉਹ ਪੁਲਿਸ ਵਾਲਾ, ਚਾਹੇ ਉਹ ਕੋਈ ਪੋਲੀਟੀਸ਼ੀਅਨ ਆ, ਚਾਹੇ ਉਹ ਕੋਈ ਗੈਂਗਸਟਰ ਆ। ਪੰਜਾਬ ਦੇ ਮਾਲਵੇ ਦੇ ਜਿਹੜੇ ਇਲਾਕੇ ਦੇ ਜਿਹੜੇ ਉਹ ਪ੍ਰਤੀਨਿਧ ਪਾਤਰ ਨੇ ਜਿਹੜੇ ਮੈਂ ਜੋਰਾ ਦੇ ਵਿੱਚ, ਉਹ ਬਹੁਤ ਰੀਅਲ ਪਾਤਰ ਨੇ। ਲੋਕ ਪਸੰਦ ਵੀ ਤਾਂ ਹੀ ਕਰਦੇ ਨੇ। ਮੈਨੂੰ ਹਰ ਕੋਈ ਬੰਦਾ ਇਹ ਕਹਿੰਦਾ ਫਿਲਮ ਦੇਖ ਕੇ ਕਿ ਬਾਈ ਜੀ ਉਹ ਕਮਾਲ ਦੀ ਫਿਲਮ ਆ ਜੀ, ਅਸੀਂ 20 ਵਾਰੀ ਦੇਖ ਲਈ ਜੀ, ਅਸੀਂ 30 ਵਾਰੀ ਦੇਖ ਲਈ। ਐਂ ਕਰਦੇ ਆ ਕਿ ਉਹ ਰਿਐਲਿਟੀ ਆ ਜਿਹੜੀ, ਉਹ ਰੀਅਲ ਹੋਣਾ, ਉਹਨਾਂ ਦਾ ਯਥਾਰਥ ਦੇ ਨੇੜੇ ਹੋਣਾ ਹੀ ਲੋਕਾਂ ਨੂੰ ਚੰਗਾ ਲੱਗਦਾ। ਔਰ ਮੈਂ ਇੱਦਾਂ ਦਾ ਹੀ ਸਿਨੇਮਾ ਬਣਾਉਣਾ ਚਾਹੁੰਦਾ। ਜੇ ਕਿਸੇ ਨੇ ਬਣਾਉਣਾ ਤਾਂ ਮੇਰੇ ਨਾਲ ਪ੍ਰੋਡਿਊਸਰ ਬਣਾ ਲਵੇ, ਜੇ ਨਹੀਂ ਬਣਾਉਣਾ ਤਾਂ ਨਾ ਬਣਾਵੇ, ਕਿਸੇ ਹੋਰ ਨਾਲ ਬਣਾ ਲੇ। ਇੱਥੇ ਜਿਹੜਾ ਅਗਲਾ ਸਵਾਲ ਆ ਮੇਰਾ ਵੀ, ਜਿਹੜਾ ਜੋਰਾ ਚੈਪਟਰ 2 ਹੈ, ਚੈਪਟਰ 2 ਦੇ ਵਿੱਚ ਵੀ ਤੁਸੀਂ ਮਤਲਬ ਉਹੀ ਮਿਲਣ ਦਾ ਸਟਾਰ ਕਾਸਟ ਹੈ ਜਿਹੜੀ ਤੁਹਾਡੀ ਸੇਮ ਸਟਾਰ ਕਾਸਟ ਹੈ, ਉਸੇ ਨਾਲ ਹੀ ਤੁਸੀਂ ਕੰਮ ਕਰ ਰਹੇ ਹੋ। ਜੋਰਾ ਚੈਪਟਰ 2 ਹੈ ਜਿਹੜਾ, ਉਹਦੇ ਬਾਰੇ ਸਾਨੂੰ ਥੋੜ੍ਹੀ ਜਾਣਕਾਰੀ ਦਿਓ। ਕਿਸ ਤਰ੍ਹਾਂ ਦੀ ਫਿਲਮ ਹੈ, ਕਿਸ ਤਰ੍ਹਾਂ ਦੀ ਉਹਦੇ 'ਚ ਜਿਹੜੀ ਕੁਆਲਿਟੀ ਹੈ ਤੁਸੀਂ ਲੈ ਕੇ ਆ ਰਹੇ ਹੋ? ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਉਹ ਜੋਰਾ ਚੈਪਟਰ 2 ਆ ਜਿਹੜਾ, ਉਹ ਸੱਚਮੁੱਚ ਹੀ ਸੀਕੁਅਲ ਆ ਉਹਦਾ। ਉਹ ਇਹ ਨਹੀਂ ਗਾ ਗੱਲ ਜਿਵੇਂ ਹੁੰਦਾ ਕਿ ਇੱਕ ਨਾਂ 'ਤੇ ਫਿਲਮ ਚੱਲ ਗਈ, ਉਸੇ ਨਾਂ ਦੇ ਨਾਲ 2 ਲਾ ਕੇ ਕੋਈ ਹੋਰ ਕਹਾਣੀ ਬਣਾਤੀ। ਉਹ ਹੋਰ ਕਹਾਣੀ ਨਹੀਂ ਗੀ। ਜੋਰਾ ਉਹੀ ਕਹਾਣੀ ਹੈ, ਉਹੀ ਕਹਾਣੀ ਅੱਗੇ ਤੁਰਦੀ ਹੈ ਜੋਰਾ ਸੈਕੰਡ ਚੈਪਟਰ 'ਚ। ਉਹੀ ਕਹਾਣੀ ਜੋਰਾ ਫਾਈਨਲ ਚੈਪਟਰ 'ਚ ਵੀ ਜਾਊਗੀ। 3 ਚੈਪਟਰ ਆ ਇਹਦੇ। ਅਗਲਾ ਚੈਪਟਰ ਹੋਰ ਵੀ ਬਣਾਉਣ ਜਾ ਰਹੇ ਜੋਰਾ 3 ਪਾਰਟ ਦੇ ਵਿੱਚ ਬਣਨੀ ਹੈ। ਤੀਸਰਾ ਪਾਰਟ ਹੈ ਜਿਹੜਾ ਜੋਰਾ ਦਾ ਫਾਈਨਲ ਚੈਪਟਰ ਹੋਊਗਾ, ਉਹ ਕਹਾਣੀ ਹੈ। ਇਸ ਕਰਕੇ ਉਹੀ ਪਾਤਰ ਅੱਗੇ ਜਾਂਦੇ ਨੇ, ਉਹਨਾਂ 'ਚੋਂ ਕੁਛ ਮਰ ਗਏ, ਕੁਛ ਨਵੇਂ ਕਰੈਕਟਰ ਆ ਗਏ, ਕੁਛ ਇਸ ਵਾਰ ਮਰ ਜਾਣਗੇ, ਕੁਛ ਹੋਰ ਨਵੇਂ ਆ ਜਾਣਗੇ। ਉਹ ਇੱਕ ਜਰਨੀ ਆ ਜੋਰੇ ਦੀ ਔਰ ਉਹਦੇ ਨਾਲ ਦੇ ਕੁਛ ਪਾਤਰਾਂ ਦੀ। ਪਹਿਲੀ ਫਿਲਮ ਦੇ ਵਿੱਚ ਉਹ ਗੈਂਗਸਟਰ ਸੀ, ਐਤਕੀ ਉਹ ਪੋਲੀਟਿਕਸ ਦੇ ਵਿੱਚ ਆ। ਪੋਲੀਟਿਕਸ ਦੇ ਵਿੱਚ ਵੀ ਉਹ ਗੈਂਗਸਟਰ ਆ, ਉਹਨੂੰ ਹੋਰ ਗੈਂਗਸਟਰ ਵੀ ਮਿਲਦੇ ਨੇ। ਮਤਲਬ ਸਾਡੀ ਦੇਸ਼ ਦੀ ਰਾਜਨੀਤੀ ਬਾਰੇ ਤੁਹਾਨੂੰ ਵੀ ਪਤਾ ਹੀ ਹੈ, ਮੈਂ ਕੀ ਕਹਾਂ। ਬਿਲਕੁਲ। ਸਾਡੇ ਦੇਸ਼ ਦੀ ਰਾਜਨੀਤੀ, ਸਾਡੇ ਦੇਸ਼ ਮਤਲਬ ਉਹ ਜਿਹੜੀ ਬਦਮਾਸ਼ੀ ਤੋਂ ਵੀ ਭੈੜੀ ਹੈ ਨਾ ਜੀ। ਸਾਡੇ ਦੇਸ਼ ਦੇ ਜਿਹੜੇ ਨੇਤਾ ਨੇ ਉਹ ਗੈਂਗਸਟਰਾਂ ਤੋਂ ਵੀ ਭੈੜੇ ਨੇ। ਇਸ ਕਰਕੇ ਜੋਰੇ ਨੂੰ ਕਿਸ ਤਰ੍ਹਾਂ ਸਾਰੇ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਮੇਰੀ ਪਹਿਲੀ ਫਿਲਮ ਜਦੋਂ ਆਪਾਂ ਦੇਖੀ ਆ ਤੁਸੀਂ, ਉਹਦੇ ਮੇਰੀ ਟੈਗ ਲਾਈਨ ਸੀ ਕਿ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਆ। ਬਿਲਕੁਲ। ਧਰਮਿੰਦਰ ਜੀ ਦੇ ਮੂੰਹੋਂ ਇਹ ਡਾਇਲੋਗ ਵੀ ਮੈਂ ਬੁਲਾਇਆ ਸੀ। ਹੁਣ ਐਤਕੀ ਉਸ ਰਾਜਨੀਤੀ 'ਚ ਹੋਊਗਾ ਜੋਰਾ। ਫਿਰ ਅੱਗੇ ਉਹ ਤੀਜੇ ਚੈਪਟਰ 'ਚ ਉਹਦੀ ਅੱਗੇ ਕਿਸ ਤਰ੍ਹਾਂ ਕਈ ਵਾਰੀ ਕੀ ਹੁੰਦਾ ਕਿ ਕੋਈ ਡਾਇਰੈਕਟਰ ਆ ਜਾਂ ਪ੍ਰੋਡਿਊਸਰ ਆ, ਉਹਦੀ ਗੱਲ ਕਰੀਏ ਕਿ ਉਹ ਪੋਲੀਟੀਕਲ ਸਿਸਟਮ ਬਾਰੇ ਜਾਂ ਪੋਲੀਟੀਕਲ ਚੀਜ਼ਾਂ ਬਾਰੇ ਖੁੱਲ੍ਹ ਕੇ ਗੱਲ ਕਰਨ ਤੋਂ ਕਿਤੇ ਨਾ ਕਿਤੇ ਕੰਨੀ ਕਤਰਾਉਂਦੇ। ਤੁਸੀਂ ਬੜੇ ਵਿਵਾਕ ਤਰੀਕੇ ਨਾਲ ਰਾਜਨੀਤੀ ਬਾਰੇ ਫਿਲਮਾਂਕਣ ਵੀ ਕੀਤਾ, ਉਹਦੇ ਬਾਰੇ ਬੋਲ ਵੀ ਰਹੇ ਹੋ। ਤੁਹਾਨੂੰ ਕਿਤੇ ਨਾ ਇਹ ਨਹੀਂ ਲੱਗਦਾ ਕਿ ਸਾਡੀ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ਾਂ ਕੋਈ ਅੜਿੱਕਾ ਬਣ ਸਕਦੀਆਂ ਜਾਂ ਸਾਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ? ਨਹੀਂ, ਮੈਂ ਤਾਂ ਜੀ ਦੇਖੋ ਕਿਸੇ ਤੋਂ ਡਰਦਾ ਨਹੀਂ ਗਾ, ਹੈ ਨਾ। ਮੈਂ ਤਾਂ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮੈਂ ਮੰਨਦਾ, ਮੈਂ ਗੁਰੂ ਦਾ ਸਿੱਖ ਹਾਂ। ਤੁਸੀਂ ਦੇਖ ਰਹੇ ਹੋ ਮੈਨੂੰ, ਇਹਨਾਂ ਤੋਂ ਤਾਂ ਮੈਂ ਕਿਸੇ ਤੋਂ ਡਰਦਾ ਨਹੀਂ। ਜਿਨ੍ਹਾਂ ਦੀ ਜੋ ਬੰਦਾ ਗਲਤ ਆ ਉਹਨੂੰ ਜਿਵੇਂ ਮੈਂ ਪੇਸ਼ ਕਰਨਾ, ਉਹ ਤਾਂ ਮੈਂ ਉਵੇਂ ਹੀ ਕਰਨਾ। ਉਹਦੇ 'ਤੇ ਮੇਰੇ ਸਿਧਾਂਤਕ ਵਿਰੋਧ ਵੀ ਹੋ ਸਕਦੇ ਆ ਕਿਸੇ ਨਾਲ, ਔਰ ਅੜਿੱਕਾ ਨਹੀਂ ਉਹਨਾਂ ਨੂੰ ਲਾਉਣਾ ਚਾਹੀਦਾ। ਉਹਨਾਂ ਨੂੰ ਵੀ ਉਹ ਦੇਖਣਾ ਚਾਹੀਦਾ। ਜੇ ਤੁਸੀਂ ਗਲਤ ਕੰਮ ਕਰੋਗੇ ਤਾਂ ਹੀ ਤੁਹਾਡਾ ਪਾਤਰ ਗਲਤ ਆਊਗਾ ਨਾ। ਜੇ ਤੁਸੀਂ ਸਹੀ ਕੰਮ ਕਰੋਗੇ ਤਾਂ ਤੁਹਾਡੇ ਆਪਾਂ ਕਿਸੇ ਰਾਜਨੀਤਿਕ ਬੰਦੇ ਨੂੰ ਪੋਜ਼ੀਟਿਵ ਆਪਾਂ ਕਿਵੇਂ ਦਿਖਾ ਸਕਦੇ ਹਾਂ? ਆਪਾਂ ਕਿਸੇ ਵੀ ਬੰਦੇ ਦੀ ਰਾਜਨੀਤੀ ਬਾਰੇ ਜਦੋਂ ਗੱਲ ਕਰਦੇ ਹਾਂ ਤਾਂ ਆਪਾਂ ਕਹਿੰਦੇ ਯਾਰ ਵੀ ਆਡੀਅנס, ਸਾਡੀ ਯੰਗ ਆਡੀਅנס, ਉਹਨੂੰ ਕਹਿ ਦਈਏ ਕਿ ਯਾਰ ਆਹ ਬੰਦਾ ਜਿਹੜਾ ਇਹ ਚਿੱਟਾ ਕੁੜਤਾ ਪਜਾਮਾ ਪਾਉਂਦਾ ਹੈ ਨਾ, ਐਂ ਕਾਰ 'ਚੋਂ ਨਿਕਲਦਾ ਲਾਲ ਬੱਤੀ ਵਾਲੀ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? 90% ਆਡੀਅנס ਕਹੂਗੀ ਇਹ ਕੋਈ ਕਰਪਟ ਹੋਊਗਾ ਜੀ। ਬੇਸ਼ੱਕ ਉਹ ਕਰਪਟ ਨਾ ਹੀ ਹੋਵੇ, ਮਤਲਬ ਇੱਕ ਮਾਈਂਡ ਸੈੱਟ ਹੋਇਆ ਗਿਆ। ਔਰ ਸਾਡੀ ਫਿਲਮ ਆ ਜਿਹੜੀ, ਉਹ ਸਾਡੇ ਪੁਲਿਸ ਤੰਤਰ ਦਾ ਕਰਪਸ਼ਨ ਆ, ਚਾਹੇ ਉਹ ਰਾਜਨੀਤੀ ਦਾ ਕਰਪਸ਼ਨ ਆ, ਚਾਹੇ ਉਹ ਸਾਡੇ ਸਮਾਜ ਦਾ ਕਰਪਸ਼ਨ ਆ, ਉਹਦੇ ਬਾਰੇ ਆ।
ਉਹਦੇ ਤੋਂ ਕਿਸੇ ਬਾਰੇ ਕਿਸੇ ਵਿਅਕਤੀ ਵਿਸ਼ੇਸ਼ ਤੇ ਆਪਾਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰ ਰਹੇ, ਪੂਰੇ ਸਿਸਟਮ ਤੇ ਕਰ ਰਹੇ ਹਾਂ। ਜੇ ਆਪਾਂ ਹੋਰ ਪ੍ਰੋਡਿਊਸਰਾਂ ਦੀ ਗੱਲ ਕਰੀਏ, ਹੋਰ ਡਾਇਰੈਕਟਰ ਸਾਹਿਬਾਨ ਆ ਜਿਹੜੇ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਨੇ, ਚਾਹੇ ਉਹ ਗੈਂਗਸਟਰਾਂ ਦੀ ਤੁਸੀਂ ਗੱਲ ਕੀਤੀ ਆ, ਪੋਲੀਟੀਕਲ ਸਿਸਟਮ ਦੀ ਗੱਲ ਕੀਤੀ ਆ, ਚਾਹੇ ਸਮਾਜਿਕ ਸਿਸਟਮ ਆ, ਸਮਾਜਿਕ ਦੇ ਵਿੱਚ ਕਹਿ ਲਓ ਵੀ ਨਸ਼ਾ ਜਾਂ ਹੋਰ ਤਰ੍ਹਾਂ ਦੇ ਬਹੁਤ ਸਾਰੀਆਂ ਜਿਹੜੀਆਂ ਅਲਾਮਤਾਂ ਪੰਜਾਬ ਦੇ ਵਿੱਚ ਅੱਜ ਫੈਲੀਆਂ ਹੋਈਆਂ, ਪੰਜਾਂ ਦਰਿਆਵਾਂ ਦੀ ਧਰਤੀ ਹੈ ਜਿਹੜੀ ਉਹ ਪਲੀਤ ਹੋਣ ਵਾਲੇ ਪਾਸੇ ਤੁਰੀ ਹੋਈ ਆ। ਸੋ ਇਹਨਾਂ ਚੀਜ਼ਾਂ ਨੂੰ ਜਿਹੜੇ ਦੂਜੇ ਡਾਇਰੈਕਟਰ ਆ ਉਹ ਮਤਲਬ ਆਪਾਂ ਕਹਿੰਦੇ ਆ ਵੀ ਸਿਨੇਮਾ ਜਿਹੜਾ ਸਮਾਜ ਦਾ ਦਰਪਣ ਆ, ਤਾਂ ਫਿਰ ਇਸ ਦਰਪਣ ਦੇ ਵਿੱਚ ਜਿਹੜੀ ਸਮਾਜ ਦੀ ਅਸਲੀ ਤਸਵੀਰ ਆ ਉਹ ਕਿਉਂ ਨਹੀਂ ਪੇਸ਼ ਕੀਤੀ ਜਾਂਦੀ? ਕਿਉਂ ਸਾਡੀਆਂ ਫਿਲਮਾਂ ਦੇ ਵਿੱਚ ਸਿਰਫ ਕਮੇਡੀ, ਉਹ ਵੀ ਆਪਾਂ ਕਹਿ ਸਕਦੇ ਹਾਂ ਵੀ ਕਿਤੇ ਨਾ ਕਿਤੇ ਤੀਜੇ ਦਰਜੇ ਦੀ ਕਮੇਡੀ ਆ, ਜਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਵਿਆਹਾਂ ਨੂੰ ਪ੍ਰਮੋਟ ਕੀਤਾ ਜਾਂ ਪੁਰਾਣਾ ਚੀਜ਼ਾਂ ਦਿਖਾ ਕੇ ਸਿਰਫ ਉਹ ਹੋਰ ਪਾਸੇ ਜਿਹੜਾ ਕਿ ਦਿਖਾਇਆ ਜਾ ਰਿਹਾ, ਜਦੋਂ ਕਿ ਅਸਲ ਤਸਵੀਰ ਆ ਉਹ ਇਹ ਸਿਨੇਮਾ ਤੋਂ ਕਾਫੀ ਦੂਰ ਆ। ਦੇਖੋ ਜੀ, ਹਰ ਤਰ੍ਹਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ। ਕਮੇਡੀ ਵੀ ਬਣਨੀ ਚਾਹੀਦੀ ਆ, ਰੋਮਾਂਟਿਕ ਫਿਲਮ ਵੀ ਬਣਨੀ ਚਾਹੀਦੀ ਹੈ। ਮੇਰੇ ਵਰਗੀ ਜਿਹੋ ਜਿਹੀਆਂ ਮੈਂ ਫਿਲਮਾਂ ਬਣਾਉਣਾ, ਵਿਚਾਰ ਉਤੇਜਕ ਫਿਲਮਾਂ, ਰਾਜਨੀਤੀ 'ਤੇ ਜਾਂ ਇਸ ਕਿਸਮ ਦੀ ਕਿਸੇ ਗੱਲ 'ਤੇ ਹਾਰਡ ਹਿਟਿੰਗ ਆਪਾਂ ਜਿਹੜਾ ਹੈਗਾ ਇੱਕ ਟੀਕਾ ਟਿੱਪਣੀ ਕਰਨ ਵਾਲੀ ਫਿਲਮ ਵੀ ਬਣਨੀ ਚਾਹੀਦੀ ਆ। ਫੈਮਿਲੀ ਡਰਾਮਾ ਵੀ ਬਣਨਾ ਚਾਹੀਦਾ, ਪਰ ਫਿਲਮ ਚੰਗੀ ਬਣਨਾ ਬਹੁਤ ਜ਼ਰੂਰੀ ਆ। ਉਹ ਚੰਗੀ ਫਿਲਮ ਹੋਣੀ ਚਾਹੀਦੀ ਆ, ਵਧੀਆ ਫਿਲਮ ਹੋਣੀ ਚਾਹੀਦੀ ਆ। ਹੁਣ ਇਹ ਜਿਹੜੇ ਲੋਕ ਨੇ ਜਾਂ ਇਸ ਕਿਸਮ ਦਾ ਜਿਹੜਾ ਸਿਨੇਮਾ ਬਣਾਉਂਦੇ ਨੇ, ਜਿਹੜੇ ਵਾਰੀ-ਵਾਰੀ ਉਹੀ ਕਿਸਮ ਦਾ ਸਿਨੇਮਾ ਬਣਾਉਂਦੇ ਨੇ, ਉਹਨਾਂ ਦਾ ਮਨੋਰਥ ਹੋਰ ਆ। ਉਹ ਆਪਣੀ ਜਗ੍ਹਾ ਸਹੀ ਹੋ ਸਕਦੇ ਨੇ, ਪਰ ਮੇਰਾ ਮਨੋਰਥ ਉਹ ਨਹੀਂ ਗਾ। ਪੈਸੇ ਮੈਨੂੰ ਵੀ ਚਾਹੀਦੇ ਨੇ, ਮੇਰੇ ਕੋਲੇ ਵੀ ਪੈਸੇ ਨਹੀਂ ਗੇ ਹਨ, ਪਰ ਮੇਰੇ ਨਾਲ ਕੁਝ ਉਸ ਤਰ੍ਹਾਂ ਦੇ ਲੋਕ ਜੁੜੇ ਹੋਏ ਨੇ ਜਿਹੜੇ ਪ੍ਰੋਡਿਊਸਰ ਦੇ ਤੌਰ 'ਤੇ ਮੇਰੇ 'ਤੇ ਯਕੀਨ ਕਰਦੇ ਨੇ, ਜਿਹੜੇ ਚਾਹੁੰਦੇ ਨੇ ਕਿ ਕੋਈ ਗੱਲ ਨਹੀਂ ਬਾਈ ਜੀ, ਪੈਸੇ ਭਾਵੇਂ ਘੱਟ ਕਮਾ ਲਈਏ ਪਰ ਫਿਲਮ ਕਮਾਲ ਦੀ ਬਣਾਉਣੀ ਆ, ਵੱਖਰੇ ਤਰ੍ਹਾਂ ਦੀ ਫਿਲਮ ਬਣਾਉਣੀ ਆ, ਇਹੋ ਜਿਹੇ ਸਬਜੈਕਟ 'ਤੇ ਫਿਲਮ ਬਣਾਉਣੀ ਆ। ਤਾਂ ਕਰਕੇ ਮੈਂ ਫਿਲਮ ਬਣਾ ਪਾਉਣਾ, ਕਿਉਂਕਿ ਮੇਰੇ ਪ੍ਰੋਡਿਊਸਰ ਮੇਰਾ ਸਾਥ ਦਿੰਦੇ ਨੇ। ਅਗਰ ਉਹ ਸਾਥ ਨਾ ਦੇਣ ਤਾਂ ਮੈਂ ਕੁਛ ਨਹੀਂ ਕਰ ਸਕਦਾ ਇਕੱਲਾ, ਹੈ ਨਾ। ਪਰ ਇਹ ਗੱਲ ਕਲੀਅਰ ਆ ਕਿ ਜੇ ਮੇਰੇ ਕੋਲ ਕੋਈ ਵੀ ਪ੍ਰੋਡਿਊਸਰ ਨਾ ਹੋਵੇ ਜਾਂ ਮੈਂ ਕਿਸੇ ਹੋਰ ਤਰ੍ਹਾਂ ਦੀ ਵੀ ਫਿਲਮ ਬਣਾਵਾਂ ਤਾਂ ਮੈਂ ਫਿਲਮ ਚੰਗੀ ਬਣਾਊਂਗਾ। ਬੇਸ਼ੱਕ ਕਮੇਡੀ ਬਣਾਵਾਂ, ਬੇਸ਼ੱਕ ਮੈਂ ਵੀ ਵਿਆਹ 'ਤੇ ਫਿਲਮ ਬਣਾਵਾਂ, ਪਰ ਉਹਦਾ ਕੋਈ ਮਕਸਦ ਹੋਊਗਾ ਫਿਲਮ ਦਾ। ਜਿੱਦਾਂ ਹੁਣ ਆ ਜਿਹੜੀਆਂ ਪੁਰਾਣੇ ਸਮੇਂ ਦੀਆਂ ਟਾਈਮ ਪੀਰੀਅਡ ਫਿਲਮਾਂ ਬਣ ਰਹੀਆਂ ਨੇ, ਮੈਂ ਤਾਂ ਮੇਰੀ ਪਹਿਲੀ ਫਿਲਮ ਹੀ ਇਹਦੇ 'ਤੇ ਸੀਗੀ, ਸੁੱਤਾ ਨਾਗ। ਬਿਲਕੁਲ ਜੀ, 1960 ਦੀ ਕਹਾਣੀ ਸੀ, 1960 ਦੀ ਹੋਈ 62 ਦੀ ਕਹਾਣੀ ਖੂਨ ਸੀ। ਕਿ ਮੈਂ ਤਾਂ ਉਹਨਾਂ ਫਿਲਮਾਂ ਦੇ ਵਿੱਚ ਹੀ ਟਾਈਮ ਪੀਰੀਅਡ ਪੰਜਾਬ ਦਿਖਾ ਚੁੱਕਿਆ ਸੀ। ਉਦੋਂ ਤਾਂ ਫੀਚਰ ਫਿਲਮ ਇੱਕ ਵੀ ਨਹੀਂ ਸੀ ਆਈ, ਹੈ ਨਾ। ਇਸ ਕਰਕੇ ਮੈਨੂੰ ਇੱਦਾਂ ਲੱਗਦਾ ਕਿ ਜੇ ਤੁਸੀਂ ਪੈਸੇ ਕਮਾਉਣੇ ਆ ਅਤੇ ਸਿਰਫ ਹੀ ਪੈਸੇ ਕਮਾਉਣੇ, ਜੇ ਤੁਹਾਡਾ ਮਨੋਰਥ ਹੀ ਇਹ ਆ, ਤਾਂ ਫਿਰ ਤੁਹਾਨੂੰ ਉੱਦਾਂ ਦਾ ਹੀ ਸਿਨੇਮਾ ਬਣਾਉਣਾ ਚਾਹੀਦਾ ਜਿੱਦਾਂ ਦਾ ਉਹ ਬਣਾਈ ਜਾਂਦੇ ਆ। ਅਸੀਂ ਥੋੜ੍ਹੇ ਮਲੰਗ ਤਰ੍ਹਾਂ ਦੇ, ਮਲੰਗ ਕਿਸਮ ਦੇ ਲੋਕ ਆ, ਸਾਨੂੰ ਪੈਸੇ ਪੂਸੇ ਦੀ ਬਾਹਲੀ ਪਰਵਾਹ ਨਹੀਂ ਹੁੰਦੀ। ਇਸ ਕਰਕੇ ਅਸੀਂ ਦਿਲ ਦੀਆਂ ਗੱਲਾਂ ਕਰਨੀਆਂ ਚਾਹੁੰਦੇ ਹਾਂ, ਜੋ ਅਸੀਂ ਬਣਾਉਣਾ ਚਾਹੁੰਦੇ ਹਾਂ, ਜੋ ਸਾਨੂੰ ਪਸੰਦ ਹੈ। ਬਿਲਕੁਲ। ਜੇ ਆਪਾਂ ਹੁਣ ਫਿਲਮਾਂ ਤੋਂ ਬਾਅਦ ਜੇ ਆਪਾਂ ਗੀਤਕਾਰੀ ਦੀ ਗੱਲ ਕਰੀਏ, ਗਾਇਕੀ ਦੀ ਗੱਲ ਕਰੀਏ, ਗਾਇਕੀ ਦੇ ਵਿੱਚ ਵੀ ਜਿਹੜਾ ਜਿਵੇਂ ਜਿਸ ਦੌਰ 'ਤੇ ਤੁਸੀਂ ਲਿਖਿਆ, ਅੱਜ ਵੀ ਲਿਖ ਰਹੇ ਹੋ, ਤੁਹਾਡੇ ਕੋਲ ਜਿਹੜੇ ਕਲਾਕਾਰ ਨਵੀਂ ਜਿਹੜੀ ਜਨਰੇਸ਼ਨ ਹੈ ਗਾ ਰਹੀ ਅੱਜ, ਉਹ ਆ ਕੇ ਕਿਤੇ ਡਿਮਾਂਡ ਨਹੀਂ ਕਰਦੇ ਕਿ ਅੱਜ ਜਿਸ ਤਰ੍ਹਾਂ ਦਾ ਅੱਜ ਗੀਤਕਾਰੀ ਚੱਲ ਰਹੀ ਆ, ਮਿਊਜ਼ਿਕ ਅੱਜ ਚੱਲ ਰਿਹਾ, ਉਸ ਤਰ੍ਹਾਂ ਦੀ ਗੀਤਕਾਰੀ ਲਿਖਾਉਣ ਦੇ ਮੈਨੂੰ ਲੱਗਦਾ ਵੀ ਤੁਹਾਡੇ ਵੀ ਜਿਹੜੀ ਉਹ ਕਿਤੇ ਨਾ ਕਿਤੇ ਵੀ ਹਾਜ਼ਮੇ ਤੋਂ ਬਾਹਰ ਹੋਊਗੀ, ਉਹਦੇ ਬਾਰੇ ਦੱਸੋ। ਨਹੀਂ, ਮੇਰੇ ਕੋਲੇ ਇਸ ਵਕਤ ਜਦੋਂ ਮੈਂ ਗੀਤ ਲਿਖਦਾ, ਮੈਂ ਜ਼ਿਆਦਾਤਰ ਗੀਤ ਫਿਲਮਾਂ ਖਾਤਰ ਲਿਖਦਾ। ਮੈਂ ਪ੍ਰਾਈਵੇਟ ਜਿਹੜੀਆਂ ਐਲਬਮਸ ਹੁੰਦੀਆਂ ਉਹ ਅੱਜ ਕੱਲ੍ਹ ਆਉਂਦੀਆਂ ਨਹੀਂ ਆ, ਸਿੰਗਲ ਟਰੈਕ ਵਾਲੇ ਆਉਂਦੇ ਆ, ਉਹ ਮੇਰੇ ਕੋਲੇ ਨਹੀਂ ਆਉਂਦੇ, ਉਹ ਗਾਇਕ ਮੇਰੇ ਕੋਲੇ ਨਹੀਂ ਆਉਂਦੇ। ਮੇਰੇ ਗੀਤ ਗਾਉਣ ਵਾਲੇ, ਚਾਹੇ ਉਹ ਹੰਸ ਭਾਜੀ, ਚਾਹੇ ਸਲੀਮ, ਚਾਹੇ ਅਮਰਿੰਦਰ ਗਿੱਲ, ਚਾਹੇ ਹੋਰ ਜਿੰਨੇ ਵੀ ਆ, ਉਹ ਉਹਨਾਂ ਹੁਣ ਕੰਮ ਨਹੀਂ ਕਰ ਰਹੇ। ਮੈਂ ਫਿਲਮਾਂ ਖਾਤਰ ਲਿਖਦਾ ਰਹਿਣਾ। ਹੁਣ ਵੀ ਮੈਂ ਆਉਣ ਵਾਲੀ ਨਵਤੇਜ ਸੰਧੂ ਦੀ ਫਿਲਮ ਜਮਰਾਦ, ਉਹਦੇ ਵੀ ਮੈਂ 2 ਗਾਣੇ ਲਿਖੇ ਨੇ। ਮੈਂ ਆਪਣੇ ਆਪ ਨੂੰ ਇੱਕੋ ਹੀ ਵਡਭਾਗਾ ਬੰਦਾ ਸਮਝਦਾ ਹੁੰਦਾ ਕਿ ਮੈਂ ਖੁਦ ਵੀ ਡਾਇਰੈਕਟਰ ਹਾਂ, ਬਿਲਕੁਲ, ਪਰ ਦੂਜੇ ਡਾਇਰੈਕਟਰ ਵੀ ਮੇਰੇ ਤੋਂ ਗਾਣੇ ਲਿਖਵਾ ਲੈਂਦੇ ਨੇ ਹੁਣ ਵੀ। ਇੱਦਾਂ ਦਾ ਪੰਜਾਬੀ 'ਚ ਤੁਹਾਨੂੰ ਦੂਜਾ ਬੰਦਾ ਨਹੀਂ ਮਿਲੂਗਾ ਕੋਈ, ਹੈ ਨਾ, ਕਿ ਹੋਰ ਕੰਮ ਵੀ ਤੁਹਾਡੇ ਤੋਂ ਕਰਾ ਲੈਣ। ਕਿਉਂਕਿ ਇੱਥੇ ਜਦੋਂ ਤੁਸੀਂ ਡਾਇਰੈਕਟਰ ਬਣ ਜਾਂਦੇ ਹੋ ਤਾਂ ਇੱਕ ਮਤਲਬ ਨਾ ਘੇਰਾਬੰਦੀ ਹੋ ਜਾਂਦੀ ਹੈ ਨਾ, ਕਿ ਨਹੀਂ ਜੀ ਹੁਣ ਉਹ ਤਾਂ ਡਾਇਰੈਕਟਰ ਬਣ ਗਿਆ, ਉਹ ਤੋਂ ਕੰਮ ਨਹੀਂ ਕਰਾਉਣਾ।
ਹੈ ਨਾ। ਜਾਂ ਕੰਪੀਟੀਸ਼ਨ ਦੀ ਹਾਂ, ਭਾਵਨਾ ਆਪਾਂ ਕਹਿ ਕੰਪੀਟੀਸ਼ਨ ਦੀ ਭਾਵਨਾ ਹੈ ਨਾ। ਹੁਣ ਬਾਅਦ ਦੇ ਵਿੱਚ ਹੁਣ ਕੁਝ ਰਾਈਟਰ ਨੇ ਜਿਹੜੇ ਖੁਦ ਮਤਲਬ ਸਕ੍ਰਿਪਟ ਰਾਈਟਰ, ਉਹਨਾਂ ਦੇ ਵਿੱਚ ਵੀ ਇੱਕ ਦੋ ਬੰਦੇ ਇਹੋ ਜਿਹੇ ਆ ਜਿਨ੍ਹਾਂ ਨੇ ਜਿਹੜੇ ਆਪ ਵੀ ਡਾਇਰੈਕਟਰ ਬਣ ਗਏ ਅਤੇ ਉਹ ਹੋਰਾਂ ਖਾਤਰ ਵੀ ਸਕ੍ਰਿਪਟਾਂ ਲਿਖ ਰਹੇ ਆ। ਪਰ ਮੈਂ ਹਮੇਸ਼ਾ ਹੀ ਆਪਦੇ ਆਪ ਨੂੰ ਬਹੁਤ ਖੁੱਲ੍ਹਾ ਰੱਖਿਆ ਕਿ ਮੇਰੇ ਤੋਂ ਤੁਸੀਂ ਚਾਹੇ ਗਾਣੇ ਲਿਖਾ ਲਓ, ਚਾਹੇ ਤੁਸੀਂ ਮੈਥੋਂ ਸਕ੍ਰਿਪਟ ਲਿਖਾ ਲਓ, ਚਾਹੇ ਮੈਥੋਂ ਕਹਾਣੀ ਲਿਖਾ ਲਓ, ਚਾਹੇ ਮੈਥੋਂ ਡਾਇਲੋਗ ਲਿਖਾ ਲਓ, ਚਾਹੇ ਮੈਥੋਂ ਫਿਲਮ ਡਾਇਰੈਕਟ ਕਰਾ ਲਓ, ਮੈਂ ਮੇਰੇ ਪਸੰਦ ਦਾ ਕੰਮ ਹੋਣਾ ਚਾਹੀਦਾ ਹੈ ਨਾ। ਜਿਹੜੇ ਗੀਤਕਾਰੀ ਆ ਹੁਣ ਵਧੀਆ ਕੰਮ ਕਰ ਰਹੇ ਆ ਮੁੰਡੇ, ਜਿਹੜੇ ਵੀ ਕਰ ਰਹੇ ਆ, ਕਿਉਂਕਿ ਇਹਦਾ ਫੈਸਲਾ ਅਸੀਂ ਨਹੀਂ ਕਰ ਸਕਦੇ, ਇਹਦਾ ਫੈਸਲਾ ਆਡੀਅנס ਨੇ ਕਰਨਾ। ਜੇ ਆਡੀਅנס ਉਹ ਸਾਰਾ ਕੁਛ ਮਤਲਬ ਸੁਣਦੀ ਆ ਤਾਂ ਹੀ ਉਹ ਕਰਦੇ ਨੇ, ਜੋ ਆਡੀਅנס ਨਹੀਂ ਸੁਣੂਗੀ ਤਾਂ ਉਹ ਨਹੀਂ ਕਰਨਗੇ। ਜਿਸ ਤਰ੍ਹਾਂ ਦੇ ਆਡੀਅנס ਸੁਣਦੀ ਆ ਗਾਣੇ, ਉੱਦਾਂ ਦੇ ਹੀ ਗਾਣੇ ਆਉਂਦੇ ਨੇ। ਪਰ ਇਹਦਾ ਮਤਲਬ ਇਹ ਨਹੀਂ ਗਾ ਕਿ ਮੈਂ ਇਹ ਆਖਾਂ ਕਿ ਯਾਰ ਜੀ ਮੈਂ ਤਾਂ ਇਹ ਸੁਣਦਾ ਹੀ ਨਹੀਂ, ਇਹ ਤਾਂ ਬੜੇ ਭੈੜੇ ਗਾਣੇ ਆ ਜੀ, ਅਸੀਂ ਬੜੇ ਘੈਂਟ ਗਾਣੇ ਲਿਖਦੇ ਹੁੰਦੇ ਸੀ, ਇੱਦਾਂ ਦਾ ਮੈਂ ਕੁਛ ਨਹੀਂ ਕਹਿੰਦਾ ਹੁੰਦਾ। ਮੈਂ ਕੁਛ ਵੀ ਸੁਣ ਲੈਂਦਾ, ਉਹ ਵੱਖਰੀ ਗੱਲ ਆ ਕਿ ਮੇਰਾ ਪਸੰਦ ਹੈ ਜਾਂ ਨਹੀਂ ਹੈ। ਮੈਂ ਜਿਸ ਕਿਸਮ ਦਾ ਮਿਊਜ਼ਿਕ ਸੁਣਦਾ ਉਹ ਮੇਰਾ ਇੱਕ ਆਪਣਾ ਹੀ ਟੇਸਟ ਆ, ਹੈ ਨਾ। ਮਾਫ਼ ਕਰਨਾ, ਉਹਨਾਂ ਦੇ ਵਿੱਚ ਪੰਜਾਬੀ ਗਾਣੇ ਆਉਂਦੇ ਹੀ ਨਹੀਂ ਮੇਰੇ ਟੇਸਟ 'ਚ। ਮੈਂ ਤਾਂ ਸੁਣਦਾ ਹੀ ਹੋਰ ਤਰ੍ਹਾਂ ਦਾ ਮਿਊਜ਼ਿਕ ਆ, ਹੈ ਨਾ। ਜਿਹੜੇ ਮੈਂ ਪੰਜਾਬੀ ਸੁਣਦਾ ਵੀ ਹਾਂ ਉਹ ਮੇਰੇ ਪਸੰਦ ਦੇ ਸਿੰਗਰਾਂ ਦੇ, ਮੇਰੇ ਪਸੰਦ ਦੇ ਗੀਤਕਾਰਾਂ ਦੇ, ਮੇਰੇ ਪਸੰਦ ਦੇ ਸੰਗੀਤਕਾਰਾਂ ਦੇ ਨੇ, ਉਹ ਸੁਣਦਾ। ਆਪਣੇ ਟੇਸਟ ਬਾਰੇ ਵੀ ਦੱਸੋ। ਅਸੀਂ ਮੈਨੂੰ ਇੱਥੋਂ ਪੁੱਛਣਾ ਚਾਹਾਂਗੇ ਕਿ ਅਮਰਦੀਪ ਗਿੱਲ ਦਾ ਜਿਹੜਾ ਮਿਊਜ਼ਿਕ ਦਾ ਟੇਸਟ ਕਿਸ ਤਰ੍ਹਾਂ ਦਾ, ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਮੇਰਾ ਸਭ ਤੋਂ ਜਿਹੜਾ ਮਨਪਸੰਦ ਮਿਊਜ਼ਿਕ ਹੈ ਉਹ 1970 ਤੋਂ ਲੈ ਕੇ 65 ਤੋਂ ਲੈ ਕੇ 1980 ਤੱਕ ਦਾ ਜਿਹੜਾ ਦਹਾਕਾ ਹੈ ਹਿੰਦੀ ਫਿਲਮ ਮਿਊਜ਼ਿਕ ਦਾ, ਉਹ ਮੇਰਾ ਫੇਵਰੇਟ ਮਿਊਜ਼ਿਕ ਹੈ। ਜਦੋਂ ਕਿਸ਼ੋਰ ਕੁਮਾਰ, ਮੁਹੰਮਦ ਰਫੀ, ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ, ਉਧਰੋਂ ਮਿਊਜ਼ਿਕ ਡਾਇਰੈਕਟਰ R.D. ਬਰਮਨ, ਮਦਨ ਮੋਹਨ, ਕਲਿਆਣ ਜੀ, ਆਨੰਦ ਜੀ, ਲਕਸ਼ਮੀਕਾਂਤ ਪਿਆਰੇ ਲਾਲ, ਇਹ ਜਿਹੜਾ ਪੀਰੀਅਡ ਆ ਜਦੋਂ ਰਾਜੇਸ਼ ਖੰਨਾ, ਅਮਿਤਾਭ ਬੱਚਨ, ਜਤਿੰਦਰ, ਧਰਮਿੰਦਰ ਦਾ ਜਿਹੜਾ ਪੀਰੀਅਡ ਆ, ਰਜਿੰਦਰ ਕੁਮਾਰ, ਸੰਜੀਵ ਕੁਮਾਰ, ਗੁਲਜ਼ਾਰ ਸਾਹਿਬ ਦੀ ਗੀਤਕਾਰੀ ਦਾ ਜਿਹੜਾ ਉਹ ਮੇਰਾ ਫੇਵਰੇਟ ਮਿਊਜ਼ਿਕ ਆ। ਮਤਲਬ 1965 ਤੋਂ ਲਾ ਕੇ 85 ਤੱਕ ਲਾ ਲਓ ਤੁਸੀਂ, 20 ਸਾਲ ਦਾ ਜਿਹੜਾ। ਕਿਉਂਕਿ ਇਹ ਜਿਹੜਾ ਮਿਊਜ਼ਿਕ ਹੈ, ਜਿਹੜੇ ਮਿਊਜ਼ਿਕ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਉਦੋਂ ਕਲਾਸੀਕਲ ਦਾ ਟਾਈਮ ਸੀ। ਉਦੋਂ ਇੱਕ ਲਹਿ ਦੇ ਵਿੱਚ ਮਿਊਜ਼ਿਕ ਚੱਲਦਾ ਸੀਗਾ, ਜਿਹੜੀ ਗਾਇਕੀ ਸੀਗੀ ਇੱਕ ਠਹਿਰਾਓ ਦੀ ਗਾਇਕੀ ਸੀਗੀ। ਉਹ ਗਾਇਕੀ ਦਾ ਵੀ ਤੁਸੀਂ ਬਹੁਤ ਸਾਰੇ ਗਾਇਕਾਂ ਨੂੰ ਲਾਂਚ ਕੀਤਾ ਹੈ। ਵਧੀਆ ਗਿਆਨ ਰੱਖਦੇ ਹੋ, ਕਿਉਂਕਿ ਜਿਹੜਾ ਤੁਸੀਂ ਸੁਣ ਰਹੇ ਹੋ ਉਹ ਤਾਂ ਹੀ ਸੁਣਿਆ ਜਾਂਦਾ, ਤਾਂ ਹੀ ਉਹਦੇ ਵਿੱਚ ਸਵਾਦ ਲੈ ਜਾਂਦਾ ਜੇ ਅਸੀਂ ਉਸ ਚੀਜ਼ ਦੀ ਸਮਝ ਰੱਖਦੇ ਹਾਂ। ਅਤੇ ਜਿਹੜਾ ਅੱਜ ਸ਼ੋਰ ਸ਼ਰਾਬਾ ਚੱਲ ਰਿਹਾ, ਅੱਜ ਦੀ ਗਾਇਕੀ ਚੱਲ ਰਹੀ ਹੈ, ਇਹਦੇ ਬਾਰੇ ਤੁਹਾਡੇ ਕੀ ਕਹਿਣਾ ਹੈ? ਮੈਂ ਖਿਲਾਫ ਨਹੀਂ ਬੋਲਦਾ ਜੀ ਕਿਸੇ ਵੀ ਗਾਇਕੀ ਦੇ, ਕਿਉਂਕਿ ਮੈਂ ਜਿਸ ਗੀਤ ਨੂੰ ਤੁਸੀਂ ਕਹੋਗੇ ਕਿ ਯਾਰ ਇਹ ਤਾਂ ਬਹੁਤ ਮਾੜਾ ਗੀਤ ਆ, ਉਹ 60 ਮਿਲੀਅਨ ਹੋਇਆ ਪਿਆ ਹੋਊਗਾ, 50 ਮਿਲੀਅਨ ਹੋਇਆ ਪਿਆ। ਫੇਕ ਵਿਊਜ਼ ਬਹੁਤ ਚੱਲ ਰਿਹਾ, ਫੇਕ ਵਿਊਜ਼ ਆ। ਫੇਕ ਨਹੀਂਗਾ, ਉਹ ਹਰ ਜਗ੍ਹਾ ਚੱਲਦਾ। ਸਿੱਧੂ ਮੂਸੇ ਵਾਲੇ ਨੂੰ ਤੁਸੀਂ ਕਿਵੇਂ ਕਹਿ ਦਿਓਗੇ ਕਿ ਫੇਕ ਵਿਊ ਲੈਂਦਾ? ਉਹ ਹਰ ਘਰ 'ਚ ਚੱਲ ਰਿਹਾ, ਹਰ ਥਾਂ 'ਤੇ ਚੱਲ ਰਿਹਾ, ਗੈਰ ਪੰਜਾਬੀ ਲੋਕ ਵੀ ਉਹਨੂੰ ਸੁਣ ਰਹੇ। ਜਿਹੜੇ ਫੇਕ ਵਿਊ ਆ ਉਹਨਾਂ ਦੀ ਤਾਂ ਤੁਸੀਂ ਗੱਲ ਹੀ ਨਹੀਂ ਨਾ ਕਰਦੇ। ਗੱਲ ਉਹਨਾਂ ਗੀਤਾਂ ਦੀ ਕਰੋਗੇ ਨਾ ਜਿਹੜੇ ਤੁਹਾਡੇ ਘਰਾਂ 'ਚ ਵੜੇ ਆਏ, ਤੁਹਾਡੇ ਅੰਦਰ ਵੱਜਦੇ ਨੇ, ਹੈ ਨਾ। ਉਹ ਚਾਹੇ ਸਿੱਧੂ ਮੂਸੇ ਵਾਲੇ ਦਾ ਹੋਵੇ, ਚਾਹੇ ਕਿਸੇ ਕਰਨ ਔਜਲਾ ਦਾ ਹੋਵੇ, ਚਾਹੇ ਕਿਸੇ ਸਿੰਗੇ ਦਾ ਹੋਵੇ, ਚਾਹੇ ਕਿਸੇ ਦਾ ਵੀ ਹੋਵੇ, ਉਹ ਸਾਰੇ ਜਿਹੜੇ ਗੀਤ ਆ ਉਹ ਸੁਣੇ ਜਾਂਦੇ ਨੇ। ਉਹ ਤੁਹਾਨੂੰ ਜਾਂ ਮੈਨੂੰ ਨਹੀਂ ਪਸੰਦ, ਇਹ ਅੱਡ ਗੱਲ ਆ। ਪਰ ਜਿਹੋ ਜਿਹੇ ਯੰਗਸਟਰ ਜਿਹੋ ਜਿਹੇ ਗੀਤ ਸੁਣਦੇ ਨੇ ਉਹੋ ਜਿਹੇ ਹੀ ਚੱਲਦੇ ਨੇ। ਪਰ ਨਾਲ ਦੀ ਨਾਲ ਦੂਜੇ ਪਾਸੇ ਦੇਖੋ, ਸਤਿੰਦਰ ਸਰਤਾਜ ਵੀ ਸੁਣਿਆ ਜਾਂਦਾ ਹੈ, ਅਮਰਿੰਦਰ ਗਿੱਲ ਵੀ ਸੁਣਿਆ ਜਾਂਦਾ, ਆਪਣਾ ਕੰਵਰ ਗਰੇਵਾਲ ਵੀ ਸੁਣਿਆ ਜਾਂਦਾ, ਹੈ ਨਾ। ਇਸ ਤਰ੍ਹਾਂ ਨਾਲ ਬਹੁਤ ਕੁਛ ਆ ਜਿਹੜਾ ਹੁਣ ਮਿਊਜ਼ਿਕ ਦੀ ਆਪਾਂ ਸ਼ੋਰ ਦੀ ਗੱਲ ਕਰੀਏ, ਉਹ ਸਾਡੀ ਜ਼ਿੰਦਗੀ 'ਚ ਹੀ ਸ਼ੋਰ ਆ, ਪੂਰੇ ਹਰ ਕਿਤੇ ਸ਼ੋਰ ਆ। ਹੁਣ ਆਪਾਂ ਇੱਥੇ ਇੰਟਰਵਿਊ ਕਰਨੀ ਸੀ, ਇਹ ਵੀ ਆਪਾਂ ਮਸਾਂ ਥਾਂ ਭਾਲਿਆ ਵੀ ਕਿਤੇ ਯਾਰ ਮਤਲਬ ਕਿਤੇ ਸਾਨੂੰ ਚੁੱਪ ਮਿਲ ਸਕੇ, ਹੈ ਨਾ। ਔਰ ਇਹ ਮਿਊਜ਼ਿਕ ਚੱਲਦਾ ਗੱਡੀਆਂ ਦੇ ਵਿੱਚ, ਮੇਨਲੀ ਗੱਡੀਆਂ 'ਚ ਚੱਲਣ ਵਾਲੇ ਗੀਤ ਨੇ, ਡਿਕ ਚਿਕ ਡਿਕ ਚਿਕ ਡਿਕ ਚਿਕ। ਹੁਣ ਉਹ ਗੱਡੀ ਚੱਲਦੀ ਦੇ ਵਿੱਚ ਓਨਾ ਮਿਊਜ਼ਿਕ ਚਾਹੀਦਾ ਹੀ ਹੈ, ਕਿਉਂਕਿ ਕਿਸੇ ਕੋਲੇ ਟਾਈਮ ਤਾਂ ਹੈ ਨਹੀਂ। ਤੁਸੀਂ ਵੀ ਮਿਊਜ਼ਿਕ ਗੱਡੀ 'ਚ ਹੀ ਸੁਣਦੇ ਹੋ, ਤੁਸੀਂ ਘਰੇ ਕਦੇ ਮਿਊਜ਼ਿਕ ਨਹੀਂ ਲਾਉਂਦੇ।
ਤੁਸੀਂ ਕੰਮ ਤੇ ਵੀ ਨਹੀਂ ਲਾਉਂਦੇ। ਤੁਸੀਂ ਜਦੋਂ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਹੋ ਉਦੋਂ ਗੱਡੀ 'ਚ ਹੁੰਦੇ ਹੋ, ਉਦੋਂ ਤੁਸੀਂ ਮਿਊਜ਼ਿਕ ਸੁਣਦੇ ਹੋ। ਉਦੋਂ ਰੇਡੀਓ, FM ਬੈਂਡ, ਮਿਊਜ਼ਿਕ, ਹਰ ਚੀਜ਼ ਹੈ ਜਿਹੜੀ ਉਹ ਰਸਤੇ 'ਚ ਸੁਣੀ ਜਾਂਦੀ ਹੈ। ਜਿਹੜਾ ਬੱਸ 'ਚ ਵੀ ਜਾਂਦਾ ਉਹ ਵੀ ਕੰਨ 'ਚ ਲਾ ਕੇ ਉਦੋਂ ਸੁਣਦਾ ਮਿਊਜ਼ਿਕ ਹਨ। ਇਸ ਕਰਕੇ ਮਿਊਜ਼ਿਕ ਇਹ ਸਫ਼ਰ ਦਾ ਮਿਊਜ਼ਿਕ ਹੋ ਗਿਆ ਜੀ। ਤੇ ਸਫ਼ਰ ਦੀ ਜਿਹੜੀ ਸਪੀਡ ਆ, ਲੈ ਆ, ਪਤਾ ਤੁਹਾਨੂੰ ਉਹਦੀ, ਬਿਲਕੁਲ ਸਮਝ ਉਸ ਲੈ ਦਾ ਹੀ ਮਿਊਜ਼ਿਕ ਤਿਆਰ ਹੁੰਦਾ। ਜਿਸ ਸਪੀਡ ਨਾਲ ਅਸੀਂ ਚੱਲ ਰਹੇ ਹਾਂ, ਜਿਸ ਸਪੀਡ ਨਾਲ ਚੱਲ ਰਹੇ ਹਾਂ, ਉਹ ਅਗਲਾ ਕਹਿੰਦਾ ਕਿੱਕ ਚਾਹੀਦੀ ਹੈ ਜੀ। ਕਿੰਨੀ ਕਿੱਕ ਚਾਹੀਦੀ ਹੈ? ਜਿਕ ਚਿਕ ਜਿਕ ਚਿਕ ਜਿਕ ਚਿਕ ਜਿਕ ਚਿਕ, ਇਹ ਚਾਹੀਦੀ ਹੈ ਕਿੱਕ, ਤਾਂ ਕਿ ਕਾਰ ਜਿਹੜੀ 100 ਤੇ 80 ਤੇ ਜਾਂਦੀ ਹੋਵੇ ਤਾਂ ਉਸ ਹਿਸਾਬ ਦੀ ਕਿੱਕ ਚਾਹੀਦੀ ਹੈ। ਮਿਊਜ਼ਿਕ ਤਾਂ ਤਿਆਰ ਹੁੰਦਾ ਹੈ, ਬਿਲਕੁਲ, ਮਤਲਬ ਊਂ ਨਹੀਂ ਹੁੰਦਾ। ਉਹ ਰੌਲਾ ਰੱਪਾ ਵੀ ਇਸ ਕਰਕੇ ਹੁੰਦਾ ਕਿਉਂਕਿ ਇੰਨਾ ਕੁ ਮਿਊਜ਼ਿਕ ਗੱਡੀ ਦੇ ਵਿੱਚ ਸੁਣਨ ਲਈ ਜ਼ਰੂਰੀ ਹੈ। ਔਰ ਸਾਰਾ ਕੁਛ ਹੈ ਜਿਹੜਾ ਫਿਰ ਜਾਂ ਤੁਸੀਂ ਡਿਸਕੋ 'ਚ ਜਾਂਦੇ ਹੋ, ਕਲੱਬ 'ਚ ਜਾਂਦੇ ਹੋ, ਉੱਥੇ ਤਾਂ ਤੁਹਾਨੂੰ ਪਤਾ ਹੀ ਹੈ ਉਹ ਕਲੱਬ ਮਿਊਜ਼ਿਕ ਤਾਂ ਹੁੰਦਾ ਹੀ ਹੈ। ਹੁਣ ਜੇ ਆਪਾਂ ਅਗਲੀ ਗੱਲ ਕਰੀਏ, ਤੁਹਾਡੇ ਜਿਹੜੇ ਆਉਣ ਵਾਲੇ ਫਿਊਚਰ ਪਲਾਨਸ ਨੇ, ਜਿਵੇਂ ਆਪਾਂ ਜੋਰਾ ਦੀ ਗੱਲ ਕਰੀਏ, ਚਾਹੇ ਜਾਂ ਜਿਵੇਂ ਤੁਸੀਂ ਦੱਸਿਆ ਵੀ ਤੀਜਾ ਚੈਪਟਰ ਵੀ ਤੁਸੀਂ ਬਣਾਉਣ ਜਾ ਰਹੇ ਹੋ, ਉਸ ਤੋਂ ਇਲਾਵਾ ਤੁਹਾਡੇ ਹੋਰ ਕਿਹੜੇ ਫਿਊਚਰ ਪਲਾਨਸ ਨੇ, ਉਹਨਾਂ ਬਾਰੇ ਦੱਸੋ। ਜੋਰਾ ਦਾ ਸੈਕੰਡ ਚੈਪਟਰ 6 ਮਾਰਚ 2020 ਨੂੰ ਰਿਲੀਜ਼ ਹੋਣੀ ਹੈ। ਜਨਵਰੀ ਦੇ ਵਿੱਚ ਮੈਂ ਇੱਕ ਹੋਰ ਫਿਲਮ ਕਰ ਰਿਹਾ, ਮਰ ਜਾਣੇ, ਉਹ ਵੀ ਬਠਿੰਡੇ ਹੀ ਸ਼ੂਟ ਕਰਨੀ ਹੈ। ਉਸ ਤੋਂ ਬਾਅਦ ਮੈਂ ਇੱਕ ਪਹਿਲਾਂ ਫਿਲਮ ਅਨਾਊਂਸ ਕੀਤੀ ਵੀ ਆ, ਰੋਹੀ ਬੀਆਬਾਨ, ਯਾਦ ਗਰੇਵਾਲ ਅਤੇ ਕੁੱਲ ਸਿੱਧੂ ਦੇ ਨਾਲ। ਉਹ ਬਹੁਤ ਗੰਭੀਰ ਕਿਸਮ ਦਾ ਸਿਨੇਮਾ, ਉਹ ਬਣਾਉਣੀ ਹੈ। 2-3 ਸਬਜੈਕਟ ਮੇਰੇ ਬੰਬੇ, ਕਿਉਂਕਿ ਮੈਂ ਬੰਬੇ ਰਹਿਣਾ, ਹਿੰਦੀ ਪ੍ਰੋਡਿਊਸਰਾਂ ਕੋਲੇ ਨੇ, ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ। ਕਿਉਂਕਿ ਮੇਰਾ ਮੁੱਖ ਮਕਸਦ ਆ ਜਿਹੜਾ ਉਹ ਹਿੰਦੀ ਸਿਨੇਮਾ ਤੱਕ ਪਹੁੰਚਣਾ ਹੈਗਾ, ਕਿ ਮੈਂ ਹਿੰਦੀ 'ਚ ਬਣਾਵਾਂ, ਫਿਰ ਮੈਂ ਅੰਗਰੇਜ਼ੀ 'ਚ ਬਣਾਵਾਂ, ਮੈਂ ਮਰਾਠੀ, ਮੈਂ ਬੰਬੇ ਰਹਿਣਾ, ਮੈਨੂੰ ਮਰਾਠੀ ਸਿਨੇਮਾ ਬਹੁਤ ਪਸੰਦ ਆ, ਮੈਂ ਉਹਦੇ 'ਚ ਬਣਾਵਾਂ ਜੀ। ਅਤੇ ਉਹਦੇ ਬਾਰੇ ਵੀ ਮੇਰੀ ਜਿਹੜੀ ਹੈਗੀ ਆ ਗੱਲਬਾਤ ਪ੍ਰੋਡਿਊਸਰਸ ਨਾਲ ਚੱਲ ਰਹੀ ਹੈ। ਅਤੇ ਕਵਿਤਾ ਦੀ ਮੇਰੀ ਜਿਹੜੀ ਕਿਤਾਬ ਆ ਅਰਥਾਂ ਦਾ ਜੰਗਲ, ਉਹਦਾ ਨਵਾਂ ਤੀਜਾ ਐਡੀਸ਼ਨ ਆ ਰਿਹਾ ਜੀ 15-20 ਦਿਨਾਂ ਤੱਕ ਜੀ। ਇਸੇ ਤਰ੍ਹਾਂ ਮੇਰੇ ਗੀਤਾਂ ਦੀ ਕਿਤਾਬ ਵੀ ਹੈ, ਇੱਕ ਹੋਰ ਆ ਰਹੀ। ਪਹਿਲਾਂ ਮੇਰੇ ਗੀਤਾਂ ਦੀ ਕਿਤਾਬ ਆਈ ਹੈ ਇੱਕ, ਸਿੱਲੀ ਸਿੱਲੀ ਹਵਾ, ਇੱਕ ਹੋਰ ਕਿਤਾਬ ਆ ਰਹੀ ਹੈ। ਫਿਰ ਜੋਰਾ 10 ਨੰਬਰੀਆ ਦੀ ਸਕ੍ਰਿਪਟ ਦੀ ਕਿਤਾਬ ਆ ਰਹੀ ਆ, ਸਕ੍ਰਿਪਟ ਛਪ ਕੇ ਆ ਰਹੀ ਆ। ਪਹਿਲੀ ਵਾਰੀ ਪੰਜਾਬੀ 'ਚ ਇਹ ਹੋ ਰਿਹਾ ਕਿ ਕੋਈ ਸਕ੍ਰਿਪਟ, ਕਿਉਂਕਿ ਮੈਨੂੰ ਜਵਾਕ ਪੁੱਛਦੇ ਰਹਿੰਦੇ ਆ ਕਿ ਬਾਈ ਕਿਵੇਂ ਲਿਖੀ ਦੀ ਹੈ ਸਕ੍ਰਿਪਟ, ਅਸੀਂ ਵੀ ਫਿਲਮ ਲਿਖਣੀ ਆ। ਇਸ ਤੋਂ ਇਲਾਵਾ ਮੈਂ ਇੱਕ ਸ਼ਾਰਟ ਫਿਲਮ ਵੀ ਬਣਾਈ ਹੈ ਜਿਸ ਦਾ ਨਾਂ ਹੈ ਕਾਲੀ ਔਰਤ। ਉਹ ਇੱਕ ਵੱਖਰੇ ਤਰ੍ਹਾਂ ਦਾ ਪ੍ਰਯੋਗ ਆ, ਉਹ ਕਵਿਤਾ 'ਤੇ ਫਿਲਮ ਹੈ। ਨਿਰੂਪਮਾ ਦੱਤ ਪੰਜਾਬੀ ਦੀ ਬਹੁਤ ਵੱਡੀ ਸ਼ਾਇਰ ਹੈ, ਉਹਨਾਂ ਦੀ ਬਹੁਤ ਮਸ਼ਹੂਰ ਕਵਿਤਾ ਹੈ ਕਾਲੀ ਔਰਤ। ਉਹ ਬਹੁਤ ਛੋਟੀ ਫਿਲਮ ਆ, ਮਤਲਬ 3.5 ਮਿੰਟ ਦੀ ਫਿਲਮ ਆ, ਪਰ ਉਹ ਬਿਲਕੁਲ ਇੱਕ ਨਵਾਂ ਨਵੇਕਲਾ ਤਜਰਬਾ ਮੇਰੇ ਵੱਲੋਂ। ਵੈਸੇ ਕਵਿਤਾਵਾਂ 'ਤੇ ਫਿਲਮਾਂ ਬਣਦੀਆਂ ਰਹੀਆਂ ਨੇ, ਪਰ ਮੈਂ ਉਹ ਪਹਿਲੀ ਵਾਰ ਕਰ ਰਿਹਾ। ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਰਿਲੀਜ਼ ਕਰਾਂਗੇ। ਹਾਂ, ਸੋ ਇਹ ਸਨ ਅਮਰਦੀਪ ਸਿੰਘ ਜੀ ਗਿੱਲ, ਜਿਨ੍ਹਾਂ ਨੇ ਬਠਿੰਡਾ ਦੀ ਧਰਤੀ ਤੋਂ ਉੱਠ ਕੇ ਗੀਤਕਾਰੀ ਤੋਂ, ਕਵਿਤਾ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਪੰਜਾਬੀ ਫਿਲਮ ਇੰਡਸਟਰੀ ਤੋਂ ਜਿਹੜਾ ਬਾਲੀਵੁੱਡ ਦੇ ਵਿੱਚ ਐਂਟਰੀ ਤਕਰੀਬਨ ਕਰ ਚੁੱਕੇ ਆ। ਉਸ ਤੋਂ ਬਾਅਦ ਹਾਲੀਵੁੱਡ ਜਾਣ ਦੀ ਇਹਨਾਂ ਦੀ ਜਿਹੜੀ ਜੋ ਆਸ ਹੈ, ਜੋ ਜਾਣਾ ਚਾਹੁੰਦੇ ਆ, ਅਸੀਂ ਦੁਆ ਕਰਦੇ ਹਾਂ ਸਾਡੇ ਚੈਨਲ ਵੱਲੋਂ ਕਿ ਜਲਦੀ ਤੋਂ ਜਲਦੀ ਅਸੀਂ ਇਹਨਾਂ ਨੂੰ ਬਾਲੀਵੁੱਡ ਦੇ ਵਿੱਚ ਦੇਖੀਏ। ਸੋ ਇਹਨਾਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਅਤੇ ਆਪਣੀ ਜ਼ਿੰਦਗੀ ਦੇ ਸਫ਼ਰ ਬਾਰੇ ਸਾਨੂੰ ਦੱਸਿਆ। ਸੋ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ। ਅਸੀਂ ਸਨਮੁਖ ਦੇ ਵਿੱਚ ਹੋਰ ਨਵੀਆਂ ਸ਼ਖਸੀਅਤਾਂ, ਉੱਭਰਦੀਆਂ ਸ਼ਖਸੀਅਤਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਾਂਗੇ। ਧੰਨਵਾਦ।